ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਈ ਦੀ 21 ਤਰੀਕ ਆ, ਦਿਨ ਸ਼ੁੱਕਰਵਾਰ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559 905 2575 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415 909 0503 ਦੇ ਉੱਤੇ। ਸੁਲੱਖਣ ਸਿੰਘ, ਹਰਬੰਸ ਕੌਰ ਤੋਂਗ, ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ, ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫਲਸਤੀਨੀਅਨ ਜਿਹੜੇ ਆ ਉਹਨਾਂ ਨੇ ਅੱਜ ਰੈਲੀ ਕੀਤੀ ਹੈਗੀ ਆ, ਕਿਉਂਕਿ ਜਿਹੜਾ ਸੀਜ਼ ਫਾਇਰ ਹੋ ਗਿਆ ਇਜ਼ਰਾਈਲ ਤੇ ਫਲਸਤੀਨੀਅਨ ਦੇ ਵਿੱਚ, ਈਵਨ ਦੋ 11 ਦਿਨਾਂ ਦੇ ਵਿੱਚ 250 ਦੇ ਕਰੀਬ ਜਿਹੜੇ ਫਲਸਤੀਨੀਅਨ ਆ ਉਹਨਾਂ ਦੀ ਮੌਤ ਹੋਈ ਹੈਗੀ ਆ। 12 ਦੇ ਕਰੀਬ ਜਿਹੜੇ ਹੈਗੇ ਆ ਇਜ਼ਰਾਈਲ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੀ ਮੌਤ ਹੋਈ ਆ। ਇਹ ਸਾਰਾ ਕੁਛ ਕਹਿੰਦੇ ਭਈ ਅਮਰੀਕਾ ਦੀ ਜਿਹੜੀ ਪੋਲੀਟਿਕਸ ਸ਼ਿਫਟ ਹੋਈ ਆ ਉਹਦੇ ਕਰਕੇ ਜਿਹੜਾ ਪ੍ਰੈਸ਼ਰ ਇਜ਼ਰਾਈਲ ਤੇ ਪਿਆ ਆ। ਇਜ਼ਰਾਈਲ ਨੂੰ ਐਨ ਬਲਾਈਂਡ ਸਪੋਰਟ ਹਮੇਸ਼ਾ ਜਿਹੜਾ US ਦਿੰਦਾ ਆਇਆ, ਪਰ ਇਸ ਵਾਰੀ ਜਿਹੜੀ ਨਵੀਂ ਸਰਕਾਰ ਆਈ ਆ ਉਹਦੇ 'ਚ ਬਹੁਤ ਸਾਰੀਆਂ ਚੇਂਜਸ ਆਈਆਂ, ਜਿਹਦੇ ਕਰਕੇ ਜਿਹੜਾ ਆ ਜੋ ਬਾਈਡਨ ਹੋਣਾ ਨੇ ਵੀ ਉਹਨਾਂ ਤੇ ਪ੍ਰੈਸ਼ਰ ਪਾਇਆ ਵੀ ਭਾਈ ਇਹ ਪਹਿਲਾਂ ਵਾਲਾ ਕੰਮ ਨਹੀਂ ਚੱਲਣਾ ਹੈਗਾ, ਵੀ ਤੁਸੀਂ ਧੱਕਾ ਕਰੀ ਜਾਓ ਇੱਕ ਪਾਸੇ ਦੇ ਨਾਲ। ਸੋ ਮੇਨ ਰੀਜ਼ਨ ਕਹਿੰਦੇ ਭਈ ਡੈਮੋਕ੍ਰੇਟਸ ਦੇ ਵਿੱਚ ਡਾਇਵਰਸਿਟੀ ਬਹੁਤ ਜ਼ਿਆਦਾ ਆਈ ਹੈਗੀ ਆ। 2021 ਦੇ ਵਿੱਚ ਜੇ US ਦੇ ਕਾਂਗਰਸਮੈਨ ਦੇਖਿਆ ਜਾਵੇ, ਕਾਂਗਰਸ ਦੇ ਵਿੱਚ ਕਾਂਗਰਸਮੈਨ ਜਾਂ ਕਾਂਗਰਸ ਵੂਮਨ 23% ਜਿਹੜੇ ਹਾਊਸ ਤੇ ਸੈਨੇਟ ਦੇ ਮੈਂਬਰਸ ਆ ਉਹ ਜਾਂ ਕਾਲੇ ਮੂਲ ਦੇ ਆ, ਹਿਸਪੈਨਿਕ ਆ, ਏਸ਼ੀਅਨ ਪੈਸੀਫਿਕ ਆਈਲੈਂਡਰ ਜਾਂ ਨੇਟਿਵ ਅਮਰੀਕਨਸ ਆ। 2 ਦਹਾਕੇ ਪਹਿਲਾਂ ਜਿਹੜਾ ਇਹ ਨੰਬਰ ਸਿਰਫ 11% ਸੀ। 1945 ਦੇ ਵਿੱਚ ਸਿਰਫ ਨੰਬਰ ਇਹ 1% ਸੀ। ਸੋ ਹੁਣ ਨਵਾਂ ਜਿਹੜਾ ਇੱਕ ਪ੍ਰੋਗਰੈਸਿਵ ਡੈਮੋਕ੍ਰੇਟ, ਜਿਨ੍ਹਾਂ ਨੂੰ ਸਕਾਟ ਕਰਕੇ ਵੀ ਜਾਣਿਆ ਜਾਂਦਾ, ਜਿਹਦੇ ਵਿੱਚ ਫਲਸਤੀਨੀਅਨ ਅਮਰੀਕਨ ਜਿਹੜੀ ਆ ਰਸ਼ੀਦਾ ਤਲੈਬ ਆ ਮਿਸ਼ੀਗਨ ਤੋਂ, ਸੋਮਾਲੀਅਨ ਰਿਫਿਊਜੀ ਜਿਹੜੀ ਬੀਬੀ ਆਈ ਸੀ ਇਲਹਾਨ ਉਮਾਰ ਮਿਨੇਸੋਟਾ ਤੋਂ ਕਾਂਗਰਸ ਵੂਮਨ, ਇਸੇ ਤਰ੍ਹਾਂ ਐਲੈਗਜ਼ੈਂਡਰੀਆ ਓਕੇਜ਼ੀਓ ਕੋਰਟਿਸ ਇਹ ਕਾਫੀ ਸਟਰੋਂਗ ਆ, ਜਿਸਨੇ ਜਿਹੜਾ ਉਹਦਾ ਓਪੋਨੈਂਟ ਸੀ ਜੋ ਕਰੋਲੀ ਉਸ ਨੂੰ ਹਰਾਇਆ ਸੀ। ਉਹ 59 ਸਾਲਾਂ ਦਾ ਸੀ, 31 ਸਾਲਾਂ ਦੀ ਆ। ਇਹ ਜਿਹੜੀ ਹੈਗੀ ਆ ਕਿਊਬਾ ਦੇ ਨੂੰ ਜਿਹੜੀ ਪੁਰਟੋ ਰੀਕੋ ਡਿਸੈਂਡੈਂਟ ਆ। ਸੋ ਇਹ ਸਾਰਾ ਕੁਛ ਫੈਕਟਰ ਜਿਹੜਾ ਪ੍ਰੈਸ਼ਰ ਪਿਆ ਜੋ ਬਾਈਡਨ ਦੀ ਸਰਕਾਰ ਦੇ ਉੱਤੇ। ਇਸ ਤੋਂ ਬਿਨਾਂ ਜਿਹੜੇ ਬਰਨੀ ਸੈਂਡਰਸ ਆ, ਕਹਿੰਦੇ ਭਈ ਬਰਨੀ ਸੈਂਡਰਸ ਇਹ ਐਜ਼ ਜਿਊ ਜਿਹੜਾ ਆ ਰੇਜ ਹੋਏ ਹੈਗੇ ਆ। 1960 ਦੇ ਲਾਗੇ ਛਾਗੇ ਇਹ ਇਜ਼ਰਾਈਲ ਦੇ ਵਿੱਚ ਬੜੀ ਸਪੋਰਟ ਕਰਦੇ ਸੀ ਉਹਨਾਂ ਦੀ। ਸੋ 2016 ਦੇ ਵਿੱਚ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਲਈ ਰਨ ਕੀਤਾ, ਉਦੋਂ ਉਹਨਾਂ ਨੇ ਜਿਹੜਾ ਆਪਣਾ ਵਿਊ ਪੁਆਇੰਟ ਆ ਉਹ ਬਹੁਤ ਜ਼ਿਆਦਾ ਜਿਹੜਾ ਚੇਂਜ ਕੀਤਾ ਵੀ ਜਿਹੜੇ ਪੈਲਸਤੀਨੀਅਨਸ ਆ ਉਹਨਾਂ ਦੇ ਲਈ ਜਿਹੜਾ ਧੱਕਾ ਹੁੰਦਾ ਹੈਗਾ ਆ। ਸੋ ਇਹ ਸਾਰਾ ਕੁਛ ਚੇਂਜ ਹੋਣ ਦੇ ਨਾਲ ਇਜ਼ਰਾਈਲ ਤੇ ਵੀ ਪ੍ਰੈਸ਼ਰ ਪਿਆ, ਤਾਂ ਕਰਕੇ ਕਹਿੰਦੇ ਜਿਹੜਾ ਆ ਇਹ ਸੀਜ਼ ਫਾਇਰ ਹੋਇਆ ਹੈਗਾ। ਜੀ ਬਿਲਕੁਲ। ਸੋ ਦਬਾਅ ਇਕੱਲਾ ਅਮਰੀਕਾ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕਾਂ ਦਾ ਜਿਹੜਾ ਇਜ਼ਰਾਈਲ ਦੇ ਉੱਤੇ ਸੀਗਾ। ਬਾਕੀ ਥਾਵਾਂ ਦੇ ਉੱਤੇ ਵੀ ਇੱਦਾਂ ਦੇ ਜਿਹੜਾ ਹਰਜੋਤ ਸਿੰਘ ਜੀ ਡੈਮੋਗ੍ਰਾਫਿਕ ਚੇਂਜ ਜਿਹੜੇ ਉਹ ਆਏ ਆ।
ਸਰਕਾਰਾਂ ਦੇ ਵਿੱਚ ਅਜਿਹੇ ਲੋਕ ਜਿਹੜੇ ਉਹ ਆਏ ਆ ਜਿਹੜੇ ਇਸ ਭਾਵਨਾ ਦੇ ਨਾਲ ਜਿਹੜਾ ਆ ਉਹ ਜੁੜਦੇ ਨੇ ਜਾਂ ਉਸ ਹਿਸਾਬ ਦੇ ਨਾਲ ਦੇਖਦੇ। ਹੁਣ ਤੁਸੀਂ ਦੇਖੋ ਵੀ ਜੀਓ ਹੁੰਦਾ ਹੋਇਆ ਵੀ ਖੁਦ ਬਰਨੀ ਸੈਂਡਰ ਨੇ $735 ਮਿਲੀਅਨ ਦੀ ਜਿਹੜੀ ਉੱਥੇ ਉਹਨਾਂ ਨੂੰ ਵੈਪਨਸ ਇੱਕ ਹਿਸਾਬ ਦੇ ਨਾਲ ਜਿਹੜੇ ਜਾਣੇ ਸੀ, ਹਥਿਆਰ ਜਾਣੇ ਸੀ, ਉਸ ਦੇ ਉੱਤੇ ਜਿਹੜੀ ਰੋਕ ਲਾਉਣ ਦੀ ਜਿਹੜੀ ਉਹ ਮੰਗ ਕੀਤੀ। ਉਹ ਦੇਖੋ ਹਾਊਸ ਦੇ ਵਿੱਚ ਅਤੇ ਸੈਨੇਟ ਦੇ ਵਿੱਚ ਇਸ ਦਾ ਪਾਸ ਹੋਣਾ ਨਾਮੁਮਕਿਨ ਜਿਹਾ ਸੀਗਾ, ਪਰ ਫਿਰ ਵੀ ਇਸ ਦੇ ਬਾਵਜੂਦ ਉਸਨੇ ਜਿਹੜੀ ਉਹ ਗੱਲ ਆਖੀ। ਇੱਥੋਂ ਤੱਕ ਕਿ ਉਹਨਾਂ ਨੇ ਇੱਕ ਨਵਾਂ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਜਿਸ ਦੇ ਵਿੱਚ ਕਹਿੰਦੇ ਵੀ ਪੈਂਟਾਗਨ ਦਾ ਆਡਿਟ ਕੀਤਾ ਜਾਵੇ, ਦੇਖਿਆ ਜਾਵੇ ਵੀ ਜਿਹੜਾ ਟੈਕਸ ਪੇਅਰ ਮਨੀ ਉਹਨਾਂ ਨੂੰ ਜਾ ਰਿਹਾ ਆ ਵੀ ਉਹ ਸਹੀ ਤਰੀਕੇ ਦੇ ਨਾਲ ਵਰਤਿਆ ਵੀ ਜਾ ਰਿਹਾ ਆ ਜਾਂ ਕਿੱਦਾਂ ਜਿਹੜਾ ਉਸ ਦੀ ਵਰਤੋਂ ਜਿਹੜੀ ਉਹ ਹੋ ਰਹੀ ਆ। ਉਸ ਦੇ ਵੀ ਬਿੱਲ ਦੇ ਪਾਸ ਹੋਣ ਦੇ ਜਿਹੜੇ ਚਾਂਸ ਜਿਹੜੇ ਉਹ ਘੱਟ ਹੈਗੇ ਨੇ। ਸੋ ਪਰ ਇਹ ਆ ਵੀ ਓਵਰਆਲ ਸ਼ਿਫਟ ਜਿਹੜਾ ਆ ਬਹੁਤ ਜ਼ਿਆਦਾ ਹੋਇਆ ਆ। ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਇਜ਼ਰਾਈਲ ਦੀ ਜਿਹੜੀ ਪੱਕੀ ਸਪੋਰਟ ਹੁੰਦੀ ਸੀ ਉਸ ਦੇ ਵਿੱਚ ਓਵਰਆਲ ਅਮਰੀਕਨ ਲੋਕਾਂ ਦੇ ਵਿਚਾਰਾਂ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਜਿਹੜੀ ਆ ਉਹ ਆਪਾਂ ਹੁਣ ਦੇਖ ਰਹੇ ਹੈਗੇ ਆ। ਖਾਸ ਕਰਕੇ ਹੁਣ ਦੇਖੋ ਜਿਸ 65 ਤੋਂ ਵੱਧ ਜਿਹੜੇ ਬੱਚੇ ਆ ਉਸ ਦੇ ਵਿੱਚ ਮਰੇ ਆ, ਔਰਤਾਂ ਜਿਹੜੀਆਂ ਆ ਉਹ ਮਰੀਆਂ ਆ, ਚਾਹੇ ਉਹ ਗਾਜ਼ਾ ਪੱਟੀ ਦੇ ਵਿੱਚ ਹੀ ਕਿਉਂ ਸੀਗੀਆਂ, ਪਰ ਲੋਕਾਂ ਨੇ ਉਸ ਚੀਜ਼ ਦਾ ਬੁਰਾ ਮਨਾਇਆ ਆ ਵੀ ਧੱਕਾ ਆ। ਇਲਹਾਨ ਉਮਰ ਬਾਰ-ਬਾਰ ਕਹਿੰਦੀ ਆ ਵੀ ਚਾਹੇ ਰੌਕਟ ਉੱਧਰੋਂ ਦਾ ਅੱਗੇ ਜਾ ਰਿਹਾ ਅਤੇ ਚਾਹੇ ਏਅਰ ਸਟ੍ਰਾਈਕ ਇੱਧਰੋਂ ਕੀਤੀਆਂ ਜਾ ਰਹੀਆਂ ਆ, ਇਹ ਸਾਰੇ ਜਿਹੜੇ ਵਾਰ ਕ੍ਰਾਈਮ ਆ ਅਤੇ ਇਹਨਾਂ ਦੀ ਅਕਾਊਂਟੇਬਿਲਿਟੀ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਸ਼ਿਫਟ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲਦਾ ਹੈਗਾ ਆ, ਪਰ ਸਮੇਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਬਦੀਲ ਹੁੰਦੀਆਂ ਰਹਿੰਦੀਆਂ ਨੇ। ਅਤੇ ਅਗਲੀ ਖਬਰ ਜਿਹੜੀ ਚੱਲੀਏ ਇੰਡੀਆ ਵੱਲ। ਇੰਡੀਆ ਦੇ ਵਿੱਚ ਕਹਿੰਦੇ ਪਈ ਹੁਣ ਕਰੋਨਾ ਨਾਲ ਤਾਂ ਲੋਕ ਜਿਹੜੇ ਆ ਵੱਡੀ ਗਿਣਤੀ 'ਚ ਮਰ ਰਹੇ ਆ, ਪਰ ਬਲੈਕ ਫੰਗਸ ਦੇ ਨਾਲ ਵੀ ਮੌਤਾਂ ਦੀ ਗਿਣਤੀ ਵੱਧ ਰਹੀ ਹੈਗੀ ਆ। 90 ਦੇ ਕਰੀਬ ਲੋਕ ਜਿਨ੍ਹਾਂ ਨੂੰ ਬਲੈਕ ਫੰਗਸ ਹੋਈ ਆ ਉਹਨਾਂ ਦੀ ਮੌਤ ਹੋ ਗਈ ਆ। ਜਿਹੜੇ ਪਹਿਲਾਂ ਤਾਂ ਇਹ ਵੀ ਖਬਰਾਂ ਆ ਰਹੀਆਂ ਸੀ ਵੀ ਜਿਹੜੀ ਆਕਸੀਜਨ ਵਰਤੀ ਸੀ ਉਹ ਇੰਡਸਟਰੀਅਲ ਆਕਸੀਜਨ ਸੀ, ਉਹ ਪੋਲੂਟਡ ਸੀਗੀ, ਉਹਦੇ ਨਾਲ ਜਿਹੜਾ ਲੋਕਾਂ ਦੇ ਉੱਤੇ ਅਸਰ ਹੋਇਆ ਹੈਗਾ। ਹੁਣ ਜਿਹੜੇ ਲੋਕਾਂ ਨੂੰ ਕਰੋਨਾ ਹੋ ਰਿਹਾ ਆ, ਜੇ ਉਹ ਡਾਇਬੈਟਿਕ ਹੈਗੇ ਆ, ਉਹਨਾਂ ਨੂੰ ਜਿਹੜੀ ਇਹ ਬਲੈਕ ਫੰਗਸ ਉਹ ਅੱਖਾਂ ਤੋਂ ਅੰਨੇ ਹੋ ਜਾਂਦੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਡੀਆ ਦੇ ਵਿੱਚ ਇਹ ਕੇਸ ਆ ਰਹੇ ਹੈਗੇ ਆ ਜਿਨ੍ਹਾਂ ਨੂੰ ਬਲੈਕ ਫੰਗਸ ਨਾਮ ਦਿੱਤਾ ਗਿਆ ਹੈ ਇਸ ਬਿਮਾਰੀ ਦਾ, ਉਹ ਹੋ ਰਹੀ ਆ ਕਰੋਨਾ ਵਾਇਰਸ ਕਰਕੇ। ਸੋ ਉਹਦਾ ਹੁਣ ਹਜੇ ਤੱਕ ਉਹਨਾਂ ਨੂੰ ਆਲਟਰਨੇਟਿਵ ਜਾਂ ਇਲਾਜ ਕੋਈ ਐਡਾ ਸਟਰੋਂਗ ਲੱਭਿਆ ਨਹੀਂ, ਪਰ 4-5 ਸਟੇਟਾਂ ਜਿਹੜੀਆਂ ਇੰਡੀਆ ਦੀਆਂ ਆ ਬਹੁਤ ਬੁਰਾ ਹਾਲ ਉੱਥੇ ਜਿਹੜਾ ਬਲੈਕ ਫੰਗਸ ਨਾਲ ਹੈਗਾ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਸਟੇਟ ਆਫ ਕਨੈਟੀਕਟ ਆ, ਉਹਨਾਂ ਨੇ ਉਹਨਾਂ ਦੇ ਜਿਹੜੇ ਗਵਰਨਰ ਕੈਵਿਨ ਸਟਿਟ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਜਿਹੜੀ ਫੈਡਰਲ ਅਨਇੰਪਲੋਇਮੈਂਟ ਆ ਉਤੋਂ ਤਾਂ ਬਾਹਰ ਜਿਹੜਾ ਉਹ ਜਾ ਰਹੇ ਉਸ ਨੂੰ ਰੋਕ ਰਹੇ ਆ, ਪਰ ਨਾਲ ਹੀ ਉਹਨਾਂ ਨੇ ਇਹ ਅਨਾਊਂਸ ਕੀਤਾ ਵੀ ਉਹ $1000 ਕੌਂਸਟੀਚੁਐਂਟਸ ਨੂੰ ਜਿਹੜੇ ਉਹ ਦੇਣਗੇ ਜੇ ਉਹ ਇੰਪਲੋਇਮੈਂਟ ਬੈਕ ਟੂ ਵਰਕ ਜਿਹੜਾ ਆ ਉਹ ਆਉਣਗੇ। ਸੋ ਬਹੁਤ ਸਾਰੇ ਸੂਬੇ ਇੱਦਾਂ ਦੇ ਜਿਹੜੇ ਆਕਰਸ਼ਕ ਚੀਜ਼ਾਂ ਜਿਹੜੀਆਂ ਉਹ ਰੱਖ ਰਹੇ ਆ ਤਾਂ ਜੋ ਲੋਕ ਮੁੜ ਵਾਪਸ ਜਿਹੜੇ ਉਹ ਕੰਮਾਂ ਦੇ ਉੱਤੇ ਆਉਣ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅੰਡਰਲਾਈਨ ਥਿੰਗ ਫਿਰ ਉਹੀ ਜਿਹੜੀ ਉਹ ਆ ਜਾਂਦੀ ਆ ਵੀ ਜਿਹੜਾ ਬੰਦਾ ਫੁੱਲ ਟਾਈਮ ਜੋਬ ਕਰਕੇ ਵੀ ਪਾਵਰਟੀ ਵੇਜਿਸ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਆ ਵੀ ਕੀ ਫਿਰ ਉਹ ਵੇਜਿਸ ਜਿਹੜੀਆਂ ਆ ਉਹ ਮਾਇਨੇ ਰੱਖਦੀਆਂ ਆ ਜਾਂ ਨਹੀਂ। ਸੋ ਚਾਹੇ ਹੁਣ ਇਹ ਖੁਦ ਵਨ ਟਾਈਮ $1000 ਦੇਣ ਦੀ ਗੱਲ ਆ ਅਤੇ ਚਾਹੇ ਫੈਡਰਲ ਜਿਹੜੀ ਉਹ $300 ਐਵਰੀ ਵੀਕ ਜਿਹੜੀ ਉਹ ਦੇ ਰਹੀ ਆ ਤਾਂ ਜੋ ਲੋਕ ਐਟਲੀਸਟ ਆਪਣਾ ਗੁਜ਼ਾਰਾ ਕਰ ਸਕਣ। ਇਸ ਨੂੰ ਲੈ ਕੇ ਜਿਹੜੀ ਉਹ ਵੱਡੇ ਸਵਾਲ ਆ। ਜਿਹੜੀ ਇੰਪਲੋਇਮੈਂਟ ਦੇ ਵਿੱਚ ਵਰਕਰਸ ਦੀ ਘਾਟ ਉਹਨਾਂ ਹੀ ਕਹਿੰਦੇ ਜੌਬਸ ਦੇ ਵਿੱਚ ਸਭ ਤੋਂ ਵੱਧ ਦੇਖੀ ਜਾ ਰਹੀ ਆ ਜਿੱਥੇ ਜਿਹੜੀ ਵੇਜਿਸ ਆ ਉਹ ਇੱਕ ਹਿਸਾਬ ਦੇ ਨਾਲ ਗੁਜ਼ਾਰਾ ਕਰਨ ਜੋਗੀਆਂ ਵੀ ਨਹੀਂ ਹੈਗੀਆਂ। ਜੇ ਤੁਸੀਂ ਹਾਇਰ ਵੇਜਿਸ ਵਾਲੇ ਥਾਵਾਂ ਦੇ ਉੱਤੇ ਜੇ ਤੁਸੀਂ ਦੇਖੋ ਤਾਂ ਕਹਿੰਦੇ ਉੱਥੇ ਜਿਹੜੇ ਆ ਵਰਕਰਸ ਦੀ ਕੋਈ ਸ਼ਾਰਟੇਜ ਨਹੀਂ ਹੈਗੀ, ਉੱਥੇ ਸਾਰੇ ਜਿਹੜੀਆਂ ਜੌਬਸ ਆ ਉਹ ਭਰੀਆਂ ਪਈਆਂ ਨੇ। ਸੋ ਇਹ ਹੁਣ ਕਾਫੀ ਵੱਡੇ ਜਿਹੜੇ ਸਵਾਲ ਜਿਹੜੇ ਉਹ ਮੋਹਰੇ ਹੈਗੇ ਨੇ ਬਿਜ਼ਨਸ ਵਾਲਿਆਂ ਦੇ ਲਈ ਵੀ ਆ ਅਤੇ ਲੋਕੀ ਜਿਨ੍ਹਾਂ ਨੇ ਕੰਮ ਕਰਨਾ ਹੈ ਉਸ ਦੇ ਲਈ ਵੀ। ਆਲਰੇਡੀ ਜਿਹੜੀਆਂ 24 ਸਟੇਟਸ ਆ ਉਹਨਾਂ ਨੇ ਜਿਹੜੀ ਫੈਡਰਲ ਅਨਇੰਪਲੋਇਮੈਂਟ ਬੈਨੀਫਿਟਸ ਆ ਉਹਨਾਂ ਨੂੰ ਅਗਲੇ ਮਹੀਨੇ ਤੋਂ ਜਿਹੜਾ ਉਹ ਰੋਕ ਦਿੱਤਾ ਆ ਵੀ ਉਹਨਾਂ ਨੇ ਨਹੀਂ ਦੇਣੀ ਤਾਂ ਜੋ ਲੋਕ ਜਿਹੜੇ ਆ ਮੁੜ ਦੁਬਾਰਾ ਕੰਮਾਂ ਦੇ ਉੱਤੇ ਜਿਹੜਾ ਆ ਉਹ ਜਾਣ। ਪਰ ਆਈ ਥਿੰਕ ਉੱਧਰੋਂ ਰੋਕਣ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਜਿਹੜਾ ਨਾਲ ਮੇਕ ਸ਼ੋਰ ਕਰਨਾ ਚਾਹੀਦਾ ਆ ਵੀ ਜਿਹੜਾ ਕੰਮ ਕਰ ਰਿਹਾ ਐਟਲੀਸਟ ਇੱਕ ਜੌਬ ਜਿਹੜੀ ਫੁੱਲ ਟਾਈਮ ਕਰਦਾ ਹੋਵੇ ਉਹਦੇ ਨਾਲ ਉਸ ਦਾ ਗੁਜ਼ਾਰਾ ਵੀ ਜਿਹੜਾ ਆ ਉਸ ਦਾ ਅਤੇ ਉਹਦੇ ਪਰਿਵਾਰ ਦਾ ਜਿਹੜਾ ਉਹ ਹੋ ਸਕੇ।
ਜੀ, ਸੋ ਜਿਸ ਤਰ੍ਹਾਂ ਜੇ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ ਤੇ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ USA ਦੇ ਵਿੱਚ। ਇਕੱਲੇ 1 ਮਹੀਨੇ ਅਪ੍ਰੈਲ ਦੇ ਵਿੱਚ ਜਿਹੜਾ ਕੰਜ਼ਿਊਮਰ ਪ੍ਰਾਈਸਿਸ ਆ 4.2% ਇਨਕਰੀਜ਼ ਹੋਈਆਂ। ਇਹ ਲਾਰਜੈਸਟ ਇਨਕਰੀਜ਼ ਆ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਸੰਨ 2018 ਦੇ ਵਿੱਚ ਆਇਆ ਸੀ। ਕਈ ਚੀਜ਼ਾਂ ਦੀ ਤਾਂ ਕੀਮਤਾਂ 15 ਤੋਂ 30% ਤੱਕ ਜਿਹੜੀਆਂ ਉੱਪਰ ਵੱਧ ਗਈਆਂ। ਸੋ ਕੁਛ ਜਿਹੜੇ ਇਕੋਨੋਮਿਸਟ ਆ ਉਹਨਾਂ ਨੇ ਜਿਹੜੇ ਕਹੇ ਆ ਵੀ ਕਿਹੜੀਆਂ ਚੀਜ਼ਾਂ ਦੇ ਉੱਤੇ ਤੁਸੀਂ ਜਿਹੜਾ ਆ ਬੜੇ ਧਿਆਨ ਦੇ ਨਾਲ ਖਰੀਦੋ ਤਾਂ ਕਿ ਜਿਹੜੇ ਤੁਸੀਂ ਪੈਸੇ ਜ਼ਿਆਦਾ ਬਰਬਾਦ ਨਾ ਕਰੋ। ਪਹਿਲੀ ਗੱਲ ਤਾਂ ਮੀਟ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਸਟ ਆਫ ਗਰੋਸਰੀ ਆਲਰੇਡੀ 2.5% ਦੇ ਕਰੀਬ ਜਿਹੜੀ ਆ ਇਨਕਰੀਜ਼ ਹੋ ਗਈ ਹੈ 1 ਮਹੀਨੇ ਦੇ ਵਿੱਚ। ਮੀਟ ਜਿਹੜਾ ਆ ਪੋਰਕ ਦਾ 11%, ਬੇਕਨ 16.3%, ਬੀਫ ਦਾ 4.8%, ਪੋਲਟਰੀ ਜਿਹੜੀ ਆ ਉਹ 11% ਦੇ ਕਰੀਬ ਇਨਕਰੀਜ਼ ਹੋਈ ਆ। ਸੋ ਮੇਬੀ ਵੈਜੀਟੇਰੀਅਨ ਬਣ ਜਾਓਗੇ ਤਾਂ ਵਧੀਆ ਰਹੋਗੇ। ਸੋ ਅਗਲੀ ਹੈਗੀ ਆ ਗੈਸੋਲੀਨ। ਗੈਸੋਲੀਨ ਦੀ ਪ੍ਰਾਈਸ ਜਿਹੜੀ ਆ ਹੁਣ ਕਈ ਗੈਸ ਸਟੇਸ਼ਨਾਂ ਤੇ $4.25 ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ 14% ਗੈਸੋਲੀਨ ਪ੍ਰਾਈਸ ਇਨਕਰੀਜ਼ ਹੋਈ ਆ ਪਿਛਲੇ ਦਿਨਾਂ 'ਚ। ਘਰਾਂ ਦਾ ਬੁਰਾ ਹਾਲ ਆ, ਘਰਾਂ ਦੀਆਂ ਪ੍ਰਾਈਸਾਂ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ। $4 ਲੱਖ ਓਵਰ ਦਾ ਆਸਕਿੰਗ ਪ੍ਰਾਈਸ, ਇਹ ਐਵਰੇਜ ਦੱਸਿਆ ਉਹਨੇ USA ਦੇ ਵਿੱਚ ਹੋ ਰਹੀਆਂ। ਕੈਲੀਫੋਰਨੀਆ 'ਚ ਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਏ ਆ ਵੀ ਕਿਸ ਤਰ੍ਹਾਂ $1 ਮਿਲੀਅਨ ਤੱਕ ਵੀ ਓਵਰ ਦਾ ਪ੍ਰਾਈਸ ਜਿਹੜੀ ਦਿੱਤੀ ਗਈ ਹੈਗੀ ਆ। ਲੰਬਰ ਬਹੁਤ ਮਹਿੰਗੀ ਹੋ ਗਈ। ਸੋ ਖਾਸ ਕਰਕੇ ਜਿਹੜੇ ਰਿਮੋਡਲਿੰਗ ਕਰਦੇ ਆ ਕਹਿੰਦੇ ਵੀ ਉਹਨਾਂ ਨੂੰ ਥੋੜਾ ਸਲੋ ਹੋਣਾ ਚਾਹੀਦਾ ਜਾਂ ਧਿਆਨ ਨਾਲ ਸੋਚਣਾ ਚਾਹੀਦਾ। 377% ਲੰਬਰ ਦੀ ਜਿਹੜੀ ਪ੍ਰਾਈਸ ਆ ਉਹ ਇਨਕਰੀਜ਼ ਹੋਈ ਹੈਗੀ ਆ। ਕੰਪਿਊਟਰ ਦੇ ਚਿਪਸ ਉਹ 30% ਜਿਹੜੇ ਇਨਕਰੀਜ਼ ਹੋਏ ਆ। ਯੂਜ਼ਡ ਵਹੀਕਲ ਜਿਹੜੀਆਂ ਆ ਕੱਲੇ 1 ਮਹੀਨੇ 'ਚ ਜਿਹੜੀਆਂ ਪੁਰਾਣੀਆਂ ਕਾਰਾਂ ਆ 10% ਉਹਨਾਂ ਦੀ ਪ੍ਰਾਈਸ ਇਨਕਰੀਜ਼ ਹੋਈ ਆ। ਸੋ ਜੇ ਕਿਸੇ ਨੇ ਯੂਜ਼ ਕਾਰ ਵੇਚਣੀ ਆ ਉਹਦੇ ਲਈ ਵਧੀਆ ਮੌਕਾ ਹੈ। ਸੋ ਇਸੇ ਤਰ੍ਹਾਂ ਰੈਂਟਲ ਕਾਰਸ ਜਿਹੜੀਆਂ ਆ ਉਹਨਾਂ ਦਾ ਜਿਹੜਾ ਆ 20% ਦੇ ਕਰੀਬ ਜਿਹੜਾ ਆ ਰੇਟ ਉਹਨਾਂ ਨੇ ਵਧਾ ਦਿੱਤਾ ਹੈਗਾ। ਸੋ ਚੌਂਸ਼ ਫੇਰੇ ਜਿਹੜੀ ਮਹਿੰਗਾਈ ਆ ਉਹ ਵੱਧ ਰਹੀ ਆ। ਤੁਸੀਂ ਚਿੱਪ ਦੀ ਗੱਲ ਕਰਦੇ ਸੀ, ਚਿੱਪ ਦੀ ਤੇ ਸ਼ਾਰਟੇਜ ਹਰਜੋਤ ਸਿੰਘ ਜੀ ਇੰਨੀ ਆ ਵੀ ਨਵੀਆਂ ਗੱਡੀਆਂ ਬਣਨੀਆਂ, ਟਰੱਕ ਜਿਹੜੇ ਆਉਣੇ ਆ ਉਹਨਾਂ ਦੇ ਉੱਤੇ ਵੀ ਇੱਕ ਹਿਸਾਬ ਦੇ ਨਾਲ ਰੋਕ ਜਿਹੜੀ ਉਹ ਲੱਗੀ ਹੋਈ ਹੈ ਕਿਉਂਕਿ ਉਹਨਾਂ ਦੇ ਕੋਲ ਚਿਪਸ ਹੀ ਨਹੀਂ ਹੈਗੀਆਂ ਅਤੇ ਪ੍ਰੋਡਕਸ਼ਨ ਜਿਹੜੀ ਆ ਉਹਨਾਂ ਨੂੰ ਕੰਪਨੀਆਂ ਨੂੰ ਉਹ ਰੋਕਣੀ ਪੈ ਰਹੀ ਹੈਗੀ ਆ। ਸੋ ਸਥਿਤੀ ਜਿਹੜੀ ਆ ਮਹਿੰਗਾਈ ਨੂੰ ਲੈ ਕੇ ਜਿਹੜੀ ਉਹ ਔਖੀ ਜਿਹੜੀ ਉਹ ਬਣਦੀ ਜਾ ਰਹੀ ਹੈ। ਦੇਖਣਾ ਉਹ ਟ੍ਰੈਜਰੀ ਡਿਪਾਰਟਮੈਂਟ ਇਸ ਦੇ ਉੱਤੇ ਕੀ ਕਰਦਾ ਆ ਕਿਉਂਕਿ ਦੋ ਧਾਰੀ ਤਲਵਾਰ ਤਾਂ ਜਿਹੜੀ ਆ ਇੰਟਰਸਟ ਰੇਟਸ ਆ ਉਹ ਹਮੇਸ਼ਾ ਹੀ ਜਿਹੜੇ ਉਹ ਰਹਿੰਦੇ ਆ। ਜੇ ਲਗਾਤਾਰ ਘੱਟ ਰੱਖੂਗੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਤਾਂ ਨੂੰ ਜਿਹੜਾ ਫੇਰ ਹੋਰ ਜਾਈ ਜਾਣਾ ਆ। ਇਹ ਇੱਕ ਇਹਨਾਂ ਦੇ ਕੋਲ ਹਥਿਆਰ ਹੀ ਹੁੰਦਾ ਆ ਸਰਕਾਰਾਂ ਦੇ ਕੋਲ ਜਿਹੜੇ ਇੰਟਰਸਟ ਰੇਟ ਉਸ ਨੂੰ ਵਧਾਉਣ ਘਟਾਉਣ ਦੇ ਨਾਲ ਵੀ ਤਾਂ ਜੋ ਮਾਰਕੀਟ ਆ ਉਹ ਕਿਤੇ ਓਵਰਹੀਟ ਜਿਹੜੀ ਉਹ ਨਾ ਹੋ ਜਾਵੇ। ਬੀਤੇ ਦਿਨਾਂ 'ਚ ਟ੍ਰੈਜਰੀ ਡਿਪਾਰਟਮੈਂਟ ਕਹਿੰਦੀ ਸੀਗੀ ਵੀ ਅਸੀਂ ਜਿਹੜਾ ਆ ਓਵਰਹੀਟ ਤੋਂ ਬਚਾਉਣ ਦੇ ਲਈ ਇੰਟਰਸਟ ਰੇਟ ਵਧਾ ਸਕਦੇ ਹਾਂ। ਫਿਰ ਨਾਲ ਹੀ ਜਿਹੜੀ ਉਹ ਪਲਟਣੀ ਮਾਰ ਗਏ ਸੀਗੇ ਉਹ ਆਪਣੇ ਉਸ ਬਿਆਨ ਤੋਂ ਵੀ ਨਹੀਂ ਅਜੇ ਹਾਲ ਦੀ ਘੜੀ ਜਿਹੜਾ ਉਹ ਆਪਾਂ ਇੱਦਾਂ ਹੀ ਰੱਖਾਂਗੇ। ਸੋ ਕਾਫੀ ਜਿਹੜੀ ਸਥਿਤੀ ਜਿਹੜੀ ਆ ਹਰਜੋਤ ਸਿੰਘ ਜੀ ਧਿਆਨ ਦੇਣ ਵਾਲੀ ਆ। ਨਵੇਂ ਘਰ ਵੀ ਜੇ ਕੋਈ ਬਣਾ ਰਿਹਾ ਤਾਂ ਚਾਹੇ ਜਿੱਦਾਂ ਤੁਸੀਂ ਕਿਹਾ ਰੀਮੋਡਲ ਵੀ ਕਰ ਰਿਹਾ, ਜਿਹੜਾ ਕੁਛ ਵੀ ਜੋ ਕੁਛ ਕਰ ਰਿਹਾ ਆ ਉਸ ਨੂੰ ਧਿਆਨ ਹਿੱਤ ਜਿਹੜਾ ਦੇਖ ਕੇ ਕਰਨਾ ਚਾਹੀਦਾ ਆ। ਜਦੋਂ ਕੋਈ ਵੀ ਚੀਜ਼ ਬਹੁਤ ਜ਼ਿਆਦਾ ਤਾਂ ਨੂੰ ਜਿਹੜੀ ਉਹ ਜਾਈ ਜਾਂਦੀ ਹੁੰਦੀ ਉਹਨੇ ਇਨ ਦੀ ਐਂਡ ਥੱਲੇ ਨੂੰ ਆਉਣਾ ਹੁੰਦਾ ਆ। ਸੋ ਉਸ ਚੀਜ਼ ਦੇ ਲਈ ਬਰੇਸ ਕਰਨਾ ਚਾਹੀਦਾ ਆ, ਆਪਣੇ ਆਪ ਨੂੰ ਜਿਹੜਾ ਉਹ ਤੁਹਾਨੂੰ ਤਿਆਰ ਰੱਖਣਾ ਚਾਹੀਦਾ ਆ ਵੀ ਰੱਬ ਨਾ ਕਰੇ ਜੇ ਸਥਿਤੀ ਡਾਵਾਂਡੋਲ ਹੁੰਦੀ ਆ ਅਤੇ ਤੁਸੀਂ ਜਿਹੜਾ ਉਸ ਦੇ ਵਿੱਚੋਂ ਕਿੱਦਾਂ ਜਿਹੜਾ ਉਹ ਲੰਘਣਾ ਆ। ਇਹ ਨਾ ਹੋਵੇ ਵੀ ਹੁਣ ਚਲੋ ਠੀਕ ਆ ਤਨਖਾਹਾਂ ਵੀ ਠੀਕ ਆ ਸਾਰਾ ਕੁਛ ਚੱਲੀ ਜਾਂਦਾ ਆ ਵੀ ਆਪਾਂ ਖਰਚੇ ਇੰਨੇ ਕੁ ਜ਼ਿਆਦਾ ਐਵੇਂ ਬਗੈਰ ਮਤਲਬ ਤੋਂ ਵਧਾ ਲਈਏ ਵੀ ਫਿਰ ਜੇ ਬਾਅਦ 'ਚ ਮੁਸ਼ਕਿਲ ਆਈ ਅਤੇ ਉਹਨਾਂ ਨੂੰ ਘਟਾਉਣਾ ਜਿਹੜਾ ਉਹ ਫਿਰ ਤੁਹਾਡੇ ਲਈ ਔਖਾ ਜਿਹੜਾ ਉਹ ਹੋ ਜਾਵੇ। ਸੋ ਇਸ ਚੀਜ਼ ਦੇ ਲਈ ਜਿਹੜਾ ਆਪਾਂ ਨੂੰ ਜ਼ਰੂਰ ਧਿਆਨ ਹਿੱਤ ਰਹਿ ਕੇ ਚੱਲਣਾ ਚਾਹੀਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਜਿਹੜੇ ਹਾਲੀਵੁੱਡ ਐਲੀਟਿਸਟ ਸੀਗੇ ਉਹਨਾਂ ਨੇ ਦੁਬਾਰਾ ਡਾਲਰ ਦੇ ਕੇ ਰਿਸ਼ਵਤਾਂ ਦੇ ਕੇ ਆਪਣੇ ਨਿਆਣਿਆਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਆ ਉਹ ਜਿਹੜਾ ਭਰਤੀ ਕਰਾਇਆ ਗਿਆ ਸੀਗਾ। ਉਸ ਮਾਮਲੇ ਦੇ ਵਿੱਚ ਲੌਰੀ ਜਿਹੜੀ ਲਾਫਲਿਨ ਅਤੇ ਉਸ ਦਾ ਜਿਹੜਾ ਘਰ ਵਾਲਾ ਮੋਸੀਮੋ ਗਿਨੂਲੀ ਉਹਨਾਂ ਨੂੰ ਜਿਹੜਾ ਕੁਛ ਦਿਨਾਂ ਦੀ ਜਿਹੜੀ ਇਹਨਾਂ ਨੇ ਸਜ਼ਾ ਵੀ ਜਿਹੜੀ ਉਹ ਦਿੱਤੀ ਸੀ, ਦੋਸ਼ੀ ਵੀ ਜਿਹੜਾ ਪਾਇਆ ਸੀ। ਅੱਜ ਇੱਕ ਜਿਹੜੇ ਜੱਜ ਆ ਉਹਨਾਂ ਨੇ ਇਹਨਾਂ ਨੂੰ ਮੈਕਸੀਕੋ ਜਾਣ ਦੇ ਲਈ ਵਕੇਸ਼ਨ ਕਰਨ ਦੇ ਲਈ ਟਰੈਵਲ ਕਰਨ ਦੇ ਲਈ ਆਗਿਆ ਜਿਹੜੀ ਉਹ ਦੇ ਦਿੱਤੀ ਆ।
$500,000 ਇਸ ਬੀਬੀ ਨੇ ਆਪਣੀਆਂ ਜਿਹੜੀਆਂ 2 ਕੁੜੀਆਂ ਆ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਦਾਖਲਾ ਕਰਵਾਉਣ ਦੇ ਲਈ ਉਸਨੇ ਜਿਹੜੇ ਆ ਉਹ ਰਿਸ਼ਵਤ ਦੇ ਤੌਰ ਦੇ ਉੱਤੇ ਜਿਹੜੇ ਉਹ ਦਿੱਤੇ ਸੀਗੇ। ਇਸ ਨੇ ਬਾਅਦ ਦੇ ਵਿੱਚ $1.5 ਲੱਖ ਦਾ ਜੁਰਮਾਨਾ ਤੇ ਨਾਲ ਕਮਿਊਨਿਟੀ ਸਰਵਿਸ ਜਿਹੜੀ ਆ ਉਹ ਕੀਤੀ ਸੀ, ਤੇ ਇਸੇ ਤਰੀਕੇ ਨਾਲ ਇਹਦੇ ਘਰ ਵਾਲੇ ਨੇ $2.5 ਲੱਖ ਦਾ ਜੁਰਮਾਨਾ ਤੇ ਆਪਣੀ ਜਿਹੜੀ ਕਮਿਊਨਿਟੀ ਸਰਵਿਸ ਜਿਹੜੀ ਉਹ ਕੀਤੀ ਸੀ। ਇਸ ਮਾਮਲੇ ਦੇ ਵਿੱਚ ਯੂਨੀਵਰਸਿਟੀਆਂ ਦੇ ਜਿਹੜੇ ਕਈ ਜਿਹੜੇ ਖਾਸ ਕਰਕੇ ਐਥਲੀਟ ਦੇ ਨਾਲ ਖਿਡਾਰੀਆਂ ਦੇ ਨਾਲ ਜਿਹੜੇ ਸੰਬੰਧਿਤ ਜਿਹੜੇ ਕੋਚ ਸੀ ਜਾਂ ਲੋਕ ਸੀ ਉਹ ਵੀ ਜਿਹੜੇ ਆ ਉਹ ਫਸੇ ਸੀ। ਇਹਨਾਂ ਨੇ ਫੇਕ ਐਥਲੈਟਿਕ ਕ੍ਰੈਡੈਂਸ਼ੀਅਲ ਬਣਾ ਕੇ ਆਪਣੇ ਬੱਚਿਆਂ ਨੂੰ ਐਲੀਟ ਕਾਲਜਸ ਦੇ ਵਿੱਚ ਜਿਹੜੇ ਉਹ ਦਾਖਲਾ ਦਵਾਇਆ ਸੀਗਾ। ਇੱਕ ਪਾਸੇ ਬਾਹਰ ਲੋਕਾਂ ਨੂੰ ਜਿਹੜਾ ਆ ਉਹ ਸੱਚ ਤੇ ਉੱਦਾਂ ਦੀਆਂ ਗੱਲਾਂ ਕਰਦੇ ਸੀ, ਤੇ ਆਪ ਜਿਹੜੇ ਅੰਦਰ ਖਾਤੇ ਰਿਸ਼ਵਤਾਂ ਦੇ ਕੇ ਆਪਣੇ ਨਿਆਣਿਆਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਅੰਦਰ ਜਿਹੜਾ ਦਾਖਲਾ ਕਰਾਇਆ। ਮੇ ਵੀ ਇਹਨਾਂ ਦੀ ਥਾਂ ਦੇ ਉੱਤੇ ਕੋਈ ਵਾਕਿਆ ਹੀ ਜਿਹੜਾ ਕੋਈ ਹੋਣਹਾਰ ਵਿਦਿਆਰਥੀ ਆ ਉਹ ਪਿੱਛੇ ਰਹਿ ਗਿਆ ਹੋਣਾ ਆ। ਜੀ, ਅਗਲੀ ਖਬਰ ਜਿਹੜੀ ਅਲਬਾਮਾ ਤੋਂ ਆ ਰਹੀ ਆ। ਅਲਬਾਮਾ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਯੋਗਾ ਦੀਆਂ ਕਲਾਸਾਂ ਆ ਸਕੂਲਾਂ ਦੇ ਵਿੱਚ ਪਿਛਲੇ 30 ਸਾਲਾਂ ਤੋਂ ਬੰਦ ਸੀਗੀਆਂ, ਕਿਉਂਕਿ ਜਿਹੜੇ ਕ੍ਰਿਸਚੀਅਨ ਕੰਜ਼ਰਵੇਟਿਵਸ ਆ ਉਹ ਇਹ ਸੋਚ ਰਹੇ ਸੀ ਵੀ ਜੇ ਸਾਡੇ ਬੱਚੇ ਯੋਗਾ ਦੀਆਂ ਕਲਾਸਾਂ ਲਊਗੇ ਤੇ ਹੋ ਸਕਦਾ ਉਹ ਹਿੰਦੂ ਧਰਮ ਦੇ ਵਿੱਚ ਜਿਹੜੇ ਆ ਕਨਵਰਟ ਹੋ ਜਾਣ। ਪਰ ਅੱਜ ਅਲਬਾਮਾ ਦੇ ਗਵਰਨਰ ਆਈਵੀ ਜਿਹੜੇ ਆ ਉਹਨਾਂ ਨੇ ਇੱਕ ਬਿੱਲ ਪਾਸ ਕਰ ਦਿੱਤਾ ਜਿਹਦੇ ਮੁਤਾਬਕ ਜੇ ਜਿਹੜੇ ਆ ਕਿੰਡਰਗਾਰਟਨ ਤੋਂ ਲੈ ਕੇ 12th ਗ੍ਰੇਡ ਤੱਕ ਦੇ ਬੱਚੇ ਇਹ ਯੋਗਾ ਦੀਆਂ ਕਲਾਸਾਂ ਲੈਣੇ ਚਾਹੁੰਦੇ ਆ ਤੇ ਉਹ ਲੈ ਸਕਦੇ ਆ, ਪਰ ਉਹਦੇ 'ਚ ਕੁਛ ਉਹਨਾਂ ਨੇ ਰਿਸਟ੍ਰਿਕਸ਼ਨ ਲਾਈਆਂ ਪਈ। ਜਿਹੜੇ ਬੱਚੇ ਆ ਉਹ ਨਮਸਤੇ ਨਹੀਂ ਕਹਿ ਸਕਦੇ, ਮੈਡੀਟੇਸ਼ਨ ਨਹੀਂ ਅਲਾਉਡ ਹੈਗੀ ਯੋਗਾ ਦੇ ਵਿੱਚ, ਹੋਰ ਕਿਸੇ ਤਰ੍ਹਾਂ ਦੀ ਚੈਂਟਿੰਗ, ਮੰਤਰ, ਮੁਦਰਾਜ਼ ਜਾਂ ਮੰਡਾਲਸ ਇਸ ਤਰ੍ਹਾਂ ਦਾ ਜਿਹੜਾ ਨਹੀਂ ਯੂਜ਼ ਕਰ ਸਕਦੇ। ਉਹਨਾਂ ਨੂੰ ਨਾਮ ਵੀ ਜਿਹੜੇ ਓਮ ਬਲੋਮ ਜਿਹੜੇ ਇੱਦਾਂ ਦੇ ਨਾਮ ਸੀਗੇ ਉਹਨਾਂ ਨੂੰ ਵੀ ਇੰਗਲਿਸ਼ ਜਿਹੜੇ ਨਾਮ ਰੱਖਣੇ ਪਊਗੇ। ਅਲਬਾਮਾ ਨੇ 1993 ਦੇ ਵਿੱਚ ਯੋਗਾ ਬੈਨ ਲਾਇਆ ਸੀ ਤੇ ਅੱਜ ਉਸ ਨੂੰ ਜਿਹੜਾ ਆ ਓਪਨ ਕਰ ਦਿੱਤਾ ਗਿਆ ਆ। ਜੀ, ਸੋ ਰਾਈਟ ਨਾਓ ਤਾਂ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਯੋਗਾ ਆ ਜੋ ਕਿ ਇੱਕ ਹਿਸਾਬ ਦੇ ਨਾਲ ਇੱਕ ਸਟਰੈਚਿੰਗ ਦੇ ਲਈ ਵੀ ਜਿਹੜੇ ਲੋਕ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਵਰਤਦੇ ਆ। ਸੋ ਉਹ ਬਹੁਤ ਜ਼ਿਆਦਾ ਹੁਣ ਪੋਪੂਲਰ ਜਿਹੜਾ ਇਸ ਟਾਈਮ ਅਮਰੀਕਨ ਕਲਚਰ ਦੇ ਵਿੱਚ ਉਹ ਬਣ ਚੁੱਕਾ ਹੋਇਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦੇ ਦੁਆਰਾ ਬੀਤੇ ਦਿਨਾਂ ਦੇ ਵਿੱਚ ਜਿਹੜੇ ਐਂਟੀ ਏਸ਼ੀਅਨ ਹੇਟ ਜਿਹੜੀ ਵਧੀ ਆ ਉਸ ਦੇ ਖਿਲਾਫ ਜਿਹੜਾ ਆਇਆ ਇੱਕ ਹੇਟ ਕ੍ਰਾਈਮ ਸੀ ਉਸ ਨੂੰ ਜਿਹੜਾ ਉਹਨਾਂ ਨੇ ਕਾਨੂੰਨ ਦਾ ਰੂਪ ਅਖਤਿਆਰ ਦੇ ਦਿੱਤਾ ਆ। ਉਹਨਾਂ ਨੇ ਜਿਹੜਾ ਇਸ ਬਿੱਲ ਦੇ ਉੱਤੇ ਸਾਈਨ ਕਰ ਦਿੱਤੇ ਹੈਗੇ ਆ। COVID-19 ਹੇਟ ਕ੍ਰਾਈਮ ਐਕਟ ਜਿਹੜਾ ਇਸ ਦਾ ਨਾਮ ਹੈਗਾ ਆ। ਇਸ ਦੇ ਵਿੱਚ US ਜਸਟਿਸ ਡਿਪਾਰਟਮੈਂਟ ਆ ਉਹਨਾਂ ਨੂੰ ਇਹ ਜਿਹੜੀ ਖੁੱਲ੍ਹ ਹੋਵੇਗੀ ਵੀ ਉਹ ਇੱਕ ਪੁਆਇੰਟ ਪਰਸਨ ਜਿਹੜਾ ਡੈਜ਼ਿਗਨੇਟ ਕਰਨਗੇ ਜਿਹੜੇ ਇਸ ਦੇ ਨਾਲ ਸੰਬੰਧਿਤ ਹੇਟ ਕ੍ਰਾਈਮਸ ਆ ਰਿਲੇਟਡ ਟੂ COVID-19 ਉਹਨਾਂ ਨੂੰ ਉਹ ਉਸ ਦਾ ਜਿਹੜਾ ਹੈਂਡਲ ਆ ਉਹ ਕਰਨਗੇ, ਉਹ ਦੇਖਣਗੇ। ਇਸ ਦੇ ਨਾਲ ਜਿਹੜੇ ਸਟੇਟ ਅਤੇ ਲੋਕਲ ਗੌਰਮੈਂਟਸ ਆ ਉਹਨਾਂ ਨੂੰ ਵੀ ਜਿਹੜੀ ਫੈਡਰਲ ਗ੍ਰਾਂਟ ਮਨੀ ਆ ਉਹ ਦਿੱਤੀ ਜਾਊਗੀ ਤਾਂ ਜੋ ਜਿਹੜੇ ਏਸ਼ੀਅਨ ਹੇਟ ਕ੍ਰਾਈਮਸ ਆ ਉਹਨਾਂ ਨੂੰ ਰੋਕਣ ਦੇ ਲਈ ਜਿਹੜੇ ਆ ਉਹ ਕੁਛ ਪ੍ਰੋਗਰਾਮ ਆ ਉਹ ਤਿਆਰ ਕਰ ਸਕਣ। ਸੋ ਇਹ ਜਿਹੜਾ ਬਿੱਲ ਆ ਹਾਊਸ ਦੇ ਵਿੱਚ ਅਤੇ ਸੈਨੇਟ ਦੇ ਵਿੱਚ ਤਕਰੀਬਨ ਬਾਈਪਾਰਟੀਜ਼ਨ ਜਿਹੜੇ ਆ ਉਹ ਸਪੋਰਟ ਦੇ ਨਾਲ ਜਿਹੜਾ ਉਹ ਪਾਸ ਹੋਇਆ ਸੀ। 63 ਮੈਂਬਰ ਸੀਗੇ ਕਾਂਗਰਸ ਦੇ ਜਿਨ੍ਹਾਂ ਨੇ ਜਿਹੜੇ ਇਹਨਾਂ ਨੇ ਨੋ ਕੀਤੀ ਸੀਗੀ ਵੀ ਇਹ ਬਿੱਲ ਪਾਸ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਉਹ ਜਿਹੜੇ ਉਹ ਰਿਪਬਲਿਕਨ ਸਨ। ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਰਹੇ ਆ ਆਪਾਂ ਦੇਖਿਆ ਹੀ ਆ ਵੀ ਉਹਨਾਂ ਨੇ ਇਸ ਨੂੰ ਕਦੀ ਕੰਗ ਫਲੂ ਅਤੇ ਕਦੀ ਚਾਈਨਾ ਵਾਇਰਸ ਅਤੇ ਹੋਰ ਕਈ ਵੱਖ-ਵੱਖ ਜਿਹੜੇ ਨਾਮ ਆ ਉਹ ਦਿੰਦੇ ਰਹੇ, ਜਿਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਏਸ਼ੀਅਨ ਖਾਸ ਕਰਕੇ ਐਲਡਰਲੀ ਬਜ਼ੁਰਗ ਸੀ ਉਹਨਾਂ ਦੇ ਉੱਤੇ ਜਿਹੜੇ ਆ ਹੇਟ ਕ੍ਰਾਈਮ ਹੋਏ ਜਿਨ੍ਹਾਂ ਵਿੱਚ ਕਈ ਜਿਹੜੇ ਆ ਬਜ਼ੁਰਗਾਂ ਦੀ ਮੌਤ ਵੀ ਹੋਈ ਸੀ। ਜੀ, ਅਗਲੀ ਖਬਰ ਵਿੱਚ ਚਲੀਏ ਜਿਹੜੀ ਸੈਂਟਾ ਕਲਾਰਾ ਕਾਉਂਟੀ ਆ ਸੈਨੋਜ਼ੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਜਿਹੜੇ ਨਵੇਂ ਕੋਵਿਡ ਦੇ ਆਰਡਰ ਪਾਸ ਕੀਤੇ ਆ ਉਹਦੇ ਨਾਲ ਕਈ ਜਿਹੜੇ ਛੋਟੇ ਬਿਜ਼ਨੈਸਿਸ ਆ ਉਹ ਸਰਪ੍ਰਾਈਜ਼ ਹੋਏ ਹੈਗੇ ਆ। ਉਹ ਇਹ ਕਹਿ ਰਹੇ ਆ ਵੀ ਜਿਹੜਾ ਛੋਟੇ ਬਿਜ਼ਨਸ ਵੀ ਆ ਤੁਹਾਡੇ ਜਿਹੜੇ EMPLOYEE ਵਾਪਸ ਕੰਮ ਤੇ ਆਉਂਦੇ ਆ ਉਹ ਵੈਕਸੀਨੇਟਡ ਹੋਣੇ ਚਾਹੀਦੇ ਆ। ਸੋ ਹੁਣ ਛੋਟੇ ਬਿਜ਼ਨਸ ਜਿਹੜੇ ਕੋਈ ਰੀਪੇਅਰ ਸ਼ਾਪ ਆ, ਗਰੋਸਰੀ ਸਟੋਰ ਆ, ਉਹ ਕਹਿੰਦੇ ਵੀ ਸਾਡੇ ਤਾਂ ਇੱਕ ਦੋ EMPLOYEE ਹੈਗੇ ਆ, ਕਈ ਜਿਹੜੇ EMPLOYEE ਆ ਉਹ ਨਹੀਂ ਵੈਕਸੀਨ ਲਵਾਉਣਾ ਚਾਹੁੰਦੇ। ਸੋ ਇਹ ਇੱਕ ਸਰਪ੍ਰਾਈਜ਼ ਆ ਸਮਾਲ ਬਿਜ਼ਨਸ ਲਈ ਕਿਉਂਕਿ ਪਹਿਲਾਂ ਹੀ ਬਹੁਤ ਸਮਾਲ ਬਿਜ਼ਨਸ ਹਰਟ ਹੋਏ ਹੈਗੇ ਆ। ਦੂਸਰਾ ਜਿਹੜੀ ਕੈਲੋਸ਼ਾ ਆ
ਉਹਨਾਂ ਦੀ ਇੱਕ ਮੀਟਿੰਗ ਸੀ ਜਿਹਦੇ ਵਿੱਚ ਉਹਨੇ ਪੂਰੀਆਂ ਗਾਈਡਲਾਈਨਸ ਦੇਣੀਆਂ ਸੀਆਂ ਬਿਜ਼ਨੈਸਿਸ ਨੂੰ, ਚਾਹੇ ਉਹ ਵੱਡੀਆਂ ਕੰਪਨੀਆਂ ਆ, ਵੀ ਕਿਸ ਤਰ੍ਹਾਂ ਜਿਹੜੇ ਤੁਹਾਡੇ EMPLOYEES ਆ ਉਹ ਵਾਪਸ ਕੰਮ ਤੇ ਆ ਸਕਦੇ ਆ, ਉਹਨਾਂ ਨੇ ਮਾਸਕ ਪਾਉਣਾ ਆ, ਨਹੀਂ ਪਾਉਣਾ ਆ, ਕਿੰਨਾ ਡਿਸਟੈਂਸ ਰੱਖਣਾ ਆ ਜਦੋਂ ਆਫਿਸ 'ਚ ਬੈਠਦੇ ਆ ਜਾਂ ਕਿਤੇ ਕੰਮ ਤੇ ਜਾਂਦੇ ਆ, ਕਿਉਂਕਿ ਉਹ ਗਾਈਡਲਾਈਨਸ ਇੰਨੀਆਂ ਜ਼ਿਆਦਾ ਚੇਂਜ ਹੋ ਰਹੀਆਂ। CDC ਨੇ ਤਾਂ ਇਹ ਕਹਿਤਾ ਵੀ ਹੁਣ ਜੇ ਤੁਸੀਂ ਵੈਕਸੀਨ ਲਵਾਇਆ ਆ ਤੇ ਤੁਹਾਨੂੰ ਜਿਹੜਾ ਹੈਗਾ ਆ ਮਾਸਕ ਪਾਉਣ ਦੀ ਜ਼ਰੂਰਤ ਨਹੀਂ, ਪਰ ਕੈਲੀਫੋਰਨੀਆ ਵਾਲੇ ਕਹਿੰਦੇ ਹਜੇ ਤੁਸੀਂ ਮਾਸਕ ਪਾਓ। ਤੇ ਜੂਨ 16 ਤੋਂ ਬਾਅਦ ਕੈਲੀਫੋਰਨੀਆ ਟੋਟਲੀ ਓਪਨ ਹੋ ਜਾਣਾ। ਸੋ ਉਹਦੇ ਸੰਬੰਧ ਦੇ ਵਿੱਚ ਕੈਲੋਸ਼ਾ ਨੇ ਗਾਈਡਲਾਈਨਸ ਦੇਣੀਆਂ ਸੀਆਂ। ਸੋ ਉਹਨਾਂ ਨੇ ਆਪਣੀ ਮੀਟਿੰਗ ਜਿਹੜੀ ਆ ਉਹ ਹੁਣ ਮਈ 28 ਤੱਕ ਡਿਲੇ ਕਰ ਦਿੱਤੀ ਆ, ਤਾਂ ਕਿ ਜਿਹੜੀਆਂ CDC ਤੋਂ ਨਵੀਆਂ ਗਾਈਡਲਾਈਨਸ ਆਊਗੀਆਂ ਉਹ ਲੈ ਕੇ ਫਿਰ ਜਿਹੜੇ EMPLOYERS ਹੈਗੇ ਆ ਉਹਨਾਂ ਨੂੰ ਦਿੱਤੀਆਂ ਜਾਊਗੀਆਂ। ਜੀ, ਡੈਮੋਕ੍ਰੇਟਸ ਤੇ GOP ਦੇ ਲਈ ਇੱਕ ਹੋਰ ਨਵੀਂ ਚੁਣੌਤੀ ਇਸ ਵਾਰ ਦੀਆਂ ਜਿਹੜੀਆਂ ਪ੍ਰਾਇਮਰੀਜ਼ ਆ ਉਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ। ਕਹਿੰਦੇ ਵੀ ਜਿਹੜੇ ਪਾਰਟੀ ਲੀਡਰਸ ਆ ਤਕਰੀਬਨ ਇੱਦਾਂ ਲੱਗ ਰਿਹਾ ਆ ਵੀ ਉਹ ਆਪਣੇ ਚਾਹੇ ਉਹ ਜ਼ਿਲ੍ਹਾ ਪੱਧਰ 'ਤੇ ਆ ਤੇ ਚਾਹੇ ਸਟੇਟ ਪੱਧਰ ਦੇ ਉੱਤੇ ਆ, ਉਹ ਆਪਣਾ ਕੰਟਰੋਲ ਆ ਉਹ ਲੂਜ਼ ਕਰ ਚੁੱਕੇ ਆ। ਕਹਿੰਦੇ ਵੀ ਬਹੁਤ ਜ਼ਿਆਦਾ ਕਰਾਊਡਡ ਪ੍ਰਾਇਮਰੀਜ਼ ਜਿਹੜੀਆਂ ਆ ਉਹ ਡੈਮੋਕ੍ਰੇਟਸ ਤੇ GOP ਨੂੰ ਜਿਹੜਾ ਉਹ ਦੇਖਣਾ ਪੈ ਰਿਹਾ ਹੈਗਾ ਆ। ਆਪਾਂ ਦੇਖ ਹੀ ਰਹੇ ਹਾਂ ਪਿਛਲੇ ਕੁਛ ਸਾਲਾਂ ਤੋਂ ਇਹ ਜਿਹੜਾ ਰੁਝਾਨ ਆ ਖਾਸ ਕਰਕੇ ਹੁਣ ਜਿਹੜਾ ਉਹ ਵਧਿਆ ਹੈਗਾ ਆ ਵੀ ਜ਼ਿਆਦਾ ਲੋਕ ਇਸ ਦੇ ਵਿੱਚ ਜਿਹੜੀ ਸ਼ਮੂਲੀਅਤ ਕਰ ਰਹੇ, ਜਿਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਜੇ ਕੋਈ ਚਾਹੇ ਉਹ ਡੈਮੋਕ੍ਰੇਟ ਦਾ ਤੇ ਚਾਹੇ ਉਹ ਰਿਪਬਲਿਕਨ ਪਾਰਟੀ ਦਾ ਜਿਹੜਾ ਕੋਈ ਲੀਡਰ ਆ, ਮੰਨ ਲਓ ਕੈਲੀਫੋਰਨੀਆ 'ਚ ਜਾਂ ਇਕੱਲੇ ਫਰੈਜ਼ਨੋ 'ਚ ਦੇਖ ਲਓ ਜਾਂ ਉੱਥੇ ਬੇ ਏਰੀਏ ਦੇ ਵਿੱਚ ਦੇਖੋ, ਜੇ ਉਹਨਾਂ ਦੀ ਸੁਣੇ ਬਗੈਰ ਜਿਹੜੇ ਹਰ ਇੱਕ ਜਾਣਾ ਹੀ ਉਸ ਪਾਰਟੀ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਆ ਰਿਹਾ ਆ, ਤਾਂ ਉਹ ਪਾਰਟੀ ਦੀ ਡਿਵੀਜ਼ਨ ਨੂੰ ਜਿਹੜਾ ਉਹ ਕਹਿੰਦੇ ਆ ਵੀ ਜ਼ਿਆਦਾ ਸ਼ੋਅ ਕਰਦਾ ਹੈ ਰਾਦਰ ਦੈਨ ਜਿਹੜੀ ਉਸ ਦੀ ਯੂਨਿਟੀ ਨੂੰ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਸਾਰੇ ਕਾਸੇ ਨੂੰ ਕਿਉਂਕਿ ਇਹ ਸਾਰਾ ਚੀਜ਼ ਇਸ ਟਾਈਮ ਕਾਫੀ ਜਿਹੜੀਆਂ ਚੇਂਜਿਸ ਆ, ਨਵੀਆਂ ਚੀਜ਼ਾਂ ਆ ਉਹ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਸੋ ਇਹ ਕਹਿੰਦੇ ਵੀ ਰਿਪਬਲਿਕਨਸ ਨੇ ਕਈ ਦਹਾਕੇ ਪਹਿਲਾਂ ਜਿਹੜਾ ਟੀ ਪਾਰਟੀ ਮੂਵਮੈਂਟ ਆ ਉਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਉਤੋਂ ਜਿਹੜੇ ਉਹ ਪਰੇ ਹੋਏ ਸੀਗੇ, ਪਰ ਹੁਣ ਕਈ ਚੀਜ਼ਾਂ ਜਿਹੜੀਆਂ ਆ ਹੁਣ ਇੱਦਾਂ ਦੀਆਂ ਆ ਉਹਨਾਂ ਨੂੰ ਦੇਖਣ ਨੂੰ ਮਿਲ ਰਹੀਆਂ। ਡੈਮੋਕ੍ਰੇਟਸ ਵੀ ਜਿਹੜੇ ਐਸਟੈਬਲਿਸ਼ਮੈਂਟ ਵਾਲੇ ਆ ਉਹਨਾਂ ਦੇ ਵੀ ਇੱਕ ਹਿਸਾਬ ਦੇ ਨਾਲ ਹੁਣ ਕਹਿ ਲਓ ਵੀ ਨੀਹਾਂ ਉਹਨਾਂ ਦੀਆਂ ਹਿੱਲੀਆਂ ਆ, ਕਿਉਂਕਿ ਪ੍ਰੋਗਰੈਸਿਵ ਬੰਚ ਜਿਹੜਾ ਆ ਉੱਥੇ ਬਹੁਤ ਜ਼ਿਆਦਾ ਸਟਰੋਂਗ ਆ ਉਹ ਹੁੰਦਾ ਜਾ ਰਿਹਾ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਜਿਹੜੇ ਪਾਰਟੀ ਕੰਟਰੋਲ ਕਰਨ ਵਾਲੇ ਹੈਗੇ ਆ ਮੇਨ ਜਿਹੜੇ ਐਸਟੈਬਲਿਸ਼ਡ ਲੀਡਰਸ ਆ ਉਹ ਇਸ ਸਾਰੇ ਕਾਸੇ ਨੂੰ ਕਿਸ ਤਰੀਕੇ ਦੇ ਨਾਲ ਉਹ ਦੇਖਦੇ ਨੇ। ਅਗਲੀ ਖਬਰ ਵੱਲ ਚੱਲੀਏ। ਜਿਹੜੀਆਂ ਹਨੀ ਬੀਜ਼ ਆ, ਸ਼ਹਿਦ ਦੀਆਂ ਮੱਖੀਆਂ, ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਦੀ ਕੀ ਕੀਮਤ ਹੈਗੀ ਆ। ਫ੍ਰਿਜ਼ਨੋ ਏਰੀਆ 'ਚ ਵੀ ਪਤਾ ਵੀ ਜਦੋਂ ਸੀਜ਼ਨ ਆਉਂਦਾ ਵੀ ਉਹ ਕਿੱਦਾਂ ਰੈਂਟ ਤੇ ਲੈ ਕੇ ਆਉਂਦੇ ਹੈਗੇ ਆ। ਸੋ ਇਹ USA ਦੇ ਵਿੱਚ ਵੱਖ-ਵੱਖ ਟਾਈਮ ਦੇ ਉੱਤੇ ਜਿਹੜੀਆਂ ਹਨੀ ਬੀਜ਼ ਆ ਉਹਨਾਂ ਨੂੰ ਮੂਵ ਕੀਤਾ ਜਾਂਦਾ ਹੈਗਾ ਆ। ਕਦੇ ਫਲੋਰੀਡਾ ਵੱਲ ਲੈ ਗਏ, ਕਦੇ ਕੈਲੀਫੋਰਨੀਆ ਆ ਗਏ, ਜਦੋਂ ਵੀ ਜਿਹੜਾ ਸੀਜ਼ਨ ਹੁੰਦਾ ਹੈਗਾ ਆ। ਅੱਜ ਇੱਕ ਈਵਨ ਕਈ ਜਿਹੜੇ ਸਿਟੀਜ਼ ਆ USA ਦੇ ਵਿੱਚ, ਉੱਥੇ ਤੁਸੀਂ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਉਹਨਾਂ ਨੂੰ ਮਾਰ ਨਹੀਂ ਸਕਦੇ ਹੈਗੇ। ਜੇ ਕਿਸੇ ਦੇ ਘਰ ਛੱਤਾ ਵੀ ਲੱਗ ਜਾਏ ਤੇ ਸੋ ਤੁਸੀਂ ਜਿਹੜੇ ਆ ਉਹਨਾਂ ਨੂੰ ਛੱਤਾ ਲਾ ਕੇ ਲਿਜਾਂਦੇ ਆ ਤੇ ਉਹ ਮਾਰਦੇ ਨਹੀਂ ਹੈਗੇ। ਜਿੱਦਾਂ ਇੰਡੀਆ 'ਚ ਤਾਂ ਆਪਾਂ ਕਈ ਵਾਰੀ ਅੱਗ ਲਾ ਕੇ ਜਾਂ ਹੋਰ ਧੂਏ ਨਾਲ ਭਜਾਉਣ ਦੀ ਗੱਲ ਕਰਦੇ ਹੈਗੇ ਆ। ਅੱਜ ਇੱਕ ਪੈਂਸਿਲਵੇਨੀਆ ਤੋਂ ਖਬਰ ਆ ਰਹੀ ਆ ਵੀ ਪੈਂਸਿਲਵੇਨੀਆ ਦੇ ਵਿੱਚ ਇੱਕ ਪੂਰੇ ਦਾ ਪੂਰਾ ਹੀ ਟਰੱਕ ਜਿਹੜਾ ਸੀ ਸ਼ਹਿਦ ਦੀਆਂ ਮੱਖੀਆਂ ਦਾ ਉਹ ਕਿਤੇ ਜਾਣਾ ਸੀਗਾ ਤੇ UPS ਦਾ ਜਿਹੜਾ ਟਰੱਕ ਆ ਉਹ ਇੱਕ ਜਗ੍ਹਾ ਹੀ ਖੜਾ ਰਿਹਾ ਜਾਂ ਉਹ ਭੁੱਲ ਗਏ ਤੇ ਕਈ ਦਿਨ ਖੜਾ ਰਿਹਾ, ਜਿਹਦੇ 'ਚ ਗਰਮੀ ਬਹੁਤ ਜ਼ਿਆਦਾ ਸੀ। ਗਰਮੀ ਕਰਕੇ ਕਹਿੰਦੇ ਭਈ 1 ਮਿਲੀਅਨ ਦੇ ਕਰੀਬ ਜਿਹੜੀਆਂ ਮੱਖੀਆਂ ਸੀਗੀਆਂ ਉਸ ਟਰੱਕ ਦੇ ਵਿੱਚ ਜਿਹੜੀਆਂ ਉਹਨੇ ਟਰਾਂਸਪੋਰਟ ਕਰਨੀਆਂ ਸੀ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਵਾਓ, ਇਹ ਬਹੁਤ ਜਿਹੜਾ ਕੰਮ ਮੁਸ਼ਕਿਲ ਆ ਕਿਉਂਕਿ ਪੋਲੀਨੇਸ਼ਨ ਦੇ ਲਈ ਇਹ ਜਿਹੜੀਆਂ ਮੱਖੀਆਂ ਆ ਉਹਨਾਂ ਨੂੰ ਜਿਹੜਾ ਉਹ ਵਰਤਿਆ ਜਾਂਦਾ ਆ। ਸੋ ਕਾਫੀ ਭਾਰੀ ਨੁਕਸਾਨ ਜਿਹੜਾ ਹੋਊਗਾ। ਇਹੀ ਨਹੀਂ ਹਰਜੋਤ ਸਿੰਘ ਜੀ, ਆਪਾਂ ਦੇਖਦੇ ਹਾਂ ਇੱਥੇ ਜੇ ਕੋਈ ਧਿਆਨ ਜਿਹੜਾ ਖਾਸ ਕਰਕੇ ਜਿਹੜਾ ਫਾਰਮਿੰਗ ਦੇ ਨਾਲ ਸੰਬੰਧਿਤ ਆ ਉਹ ਦੇਖਦਾ ਰਹਿੰਦਾ ਆ। ਇੱਕ ਤਾਂ ਇਹ ਜਿਹੜੇ ਛੱਤੇ ਆ ਹੁਣ ਮਹਿੰਗੇ ਹੋ ਗਏ ਆ ਪਹਿਲੋਂ ਦੇ ਨਾਲੋਂ, ਤੇ ਚੋਰੀ ਚਕਾਰੀ ਵੀ ਇਹਨਾਂ ਦੀ ਬਹੁਤ ਹੁੰਦੀ ਆ। ਜੇ ਕੋਈ ਇੱਕ ਦੂਜੇ ਨਾਲ ਕਿਸੇ ਦੀ ਲੱਗਦੀ ਆ ਤੇ ਉਹ ਛੱਤੇ ਜਿਹੜੇ ਭੰਨ ਵੀ ਜਾਂਦੇ, ਖਰਾਬ ਵੀ ਕਰ ਜਾਂਦੇ ਆ। ਇਹ ਵੀ ਬਹੁਤ ਜਿਹੜਾ ਇੱਕ ਨਵਾਂ ਚੱਲਣ ਜਿਹੜਾ ਉਹ ਚੱਲਿਆ ਹੋਇਆ ਹੈ। ਸੋ ਇਹ ਕੰਮ ਜਿਹੜਾ ਖਰਾਬ ਰੀਜ਼ਨ ਇਹਦੇ ਵਿੱਚ ਇਹੀ ਆ ਵੀ ਆਪਾਂ ਪੈਸਟੀਸਾਈਡ ਇਨਸੈਕਟੀਸਾਈਡ ਇੰਨੇ ਕੁ ਜ਼ਿਆਦਾ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਵਰਤਦੇ ਆ ਰਹੇ ਆ, ਉਹਨਾਂ ਕਰਕੇ ਵੀ ਇਸ ਜਿਹੜੀ ਹਨੀ ਬੀਜ਼ ਆ ਇਹਨਾਂ ਦੀਆਂ ਪੋਪੂਲੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ, ਬਹੁਤ ਜ਼ਿਆਦਾ ਜਿਹੜਾ ਉਹ ਘਟਿਆ ਆ।
ਤੇ ਇਹ ਬਹੁਤ ਜ਼ਰੂਰੀ ਨੇ ਜਿਹੜਾ ਕਿਤੇ ਨਾ ਕਿਤੇ ਇਸ ਪੂਰੇ ਵਾਤਾਵਰਣ ਦੇ ਜਿਹੜੇ ਬੈਲੈਂਸ ਆ ਉਸ ਨੂੰ ਬਣਾ ਕੇ ਰੱਖਣ ਦੇ ਲਈ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਮੁੜ ਵਾਪਸ ਜਿਹੜਾ ਉਹ ਆਪਾਂ ਹਾਜ਼ਰ ਹੋਵਾਂਗੇ ਤੇ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ ਜੀ। KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। इस एशियन अमेरिकन पैसिफिक आइलैंडर विरसे ਦੇ ਮਹੀਨੇ ਆਓ ਕੋਵਿਡ-19 ਤੋਂ ਇੱਕ ਦੂਜੇ ਦੀ ਰੱਖਿਆ ਕਰਕੇ ਸਾਡੇ ਪਰਿਵਾਰਾਂ ਨੂੰ ਮਜ਼ਬੂਤ ਬਣਾਏ ਰੱਖੀਏ। ਟੀਕਾ ਲਗਵਾਉਣਾ ਯਕੀਨੀ ਬਣਾਓ ਅਤੇ ਕਿਰਪਾ ਕਰਕੇ ਜਨਤਕ ਇੰਡੋਰ ਥਾਵਾਂ ਤੇ ਅਤੇ ਭੀੜ-ਭਾੜ ਵਾਲੇ ਬਾਹਰੀ ਖੇਤਰਾਂ ਵਿੱਚ ਫੇਸ ਮਾਸਕ ਪਾਉਣਾ ਜਾਰੀ ਰੱਖੋ। ਭਾਵੇਂ ਤੁਸੀਂ ਟੀਕਾ ਲਗਵਾ ਲਿਆ ਹੋਵੇ, ਅਸੀਂ ਇਕੱਠੇ ਮਿਲ ਕੇ ਇਸ ਮਹਾਮਾਰੀ ਨੂੰ ਖਤਮ ਕਰ ਸਕਦੇ ਹਾਂ। ਹੋਰ ਜਾਣਕਾਰੀ ਲਈ covid19.ca.gov ਤੇ ਜਾਓ। ਪਹਿਲੀ ਟਰੱਕ ਵਾਸ਼ ਵੈਸੈਲੀਆ ਤੇ ਟਰੱਕ ਵਾਸ਼ ਕਰਨ ਵਾਲਿਆਂ ਦੀ ਲੋੜ ਹੈ। ਚੰਗੀ ਤਨਖਾਹ ਤੇ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਟਰੱਕ ਵਾਸ਼ ਐਗਜ਼ਿਟ 98 ਹਾਈਵੇ 99 ਤੇ ਹੈ। ਹੋਰ ਜਾਣਕਾਰੀ ਲਈ ਕਾਲ ਕਰੋ 559 992 65 5599916523। ਪਹਿਲੀ ਟਰੱਕ ਵਾਸ਼ ਵੈਸੈਲੀਆ ਤੇ ਟਰੱਕ ਵਾਸ਼ ਕਰਨ ਵਾਲਿਆਂ ਦੀ ਲੋੜ ਹੈ। ਚੰਗੀ ਤਨਖਾਹ ਤੇ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਟਰੱਕ ਵਾਸ਼ ਐਗਜ਼ਿਟ 98 ਹਾਈਵੇ 99 ਤੇ ਹੈ। ਹੋਰ ਜਾਣਕਾਰੀ ਲਈ ਕਾਲ ਕਰੋ 559 992 65 5599916523। ਜੇਕਰ ਤੁਸੀਂ ਨੌਕਰੀ ਦੀ ਭਾਲ ਵਿੱਚ ਹੋ ਤਾਂ ਫਿਰ ਟਰੈਵਰ ਕੈਲੀਫੋਰਨੀਆ ਦੇ ਰੈਸਟੋਰੈਂਟ ਆਪਣਾ ਪੰਜਾਬੀ ਜ਼ਾਇਕਾ ਨੂੰ ਕੁੱਕ, ਹੈਲਪਰ ਅਤੇ ਰਿਸੈਪਸ਼ਨਿਸਟ ਦੀ ਭਾਲ ਹੈ। ਯੋਗਤਾ ਅਨੁਸਾਰ ਤਨਖਾਹ ਦਿੱਤੀ ਜਾਵੇਗੀ। ਖਾਣ ਤੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਕਾਲ 661 378 1013 6613781013। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਐਡ ਦੇ ਲਈ ਕਾਲ 4082725200। ਕਰਜਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197। All loans are subject to credit and underwriting approval. Zender Mortgage, Zender Mortgage। मैं क्या जी ग्रोसरी ਲੈਣ ਚਲੀਏ? ग्रोसरी लेना तो सिर्फ बहाना है। इन्हें अपनी मंडी दा स्वादला खाना जो खाना है। जी हाँ, अपनी मंडी फ्रेਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ। ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट
ਫਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559-840-2940। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOVO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਨਾਲ ਹੀ ਆਪਣੇ ਜਿਹੜੇ ਜੀ ਹੁਣ ਆਪਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਜਿਹੜੇ ਜੀ ਗੱਲਬਾਤ ਕਰਾਂਗੇ, ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਹੋਏ ਨੇ ਪਰਿਮਲ ਗੁਪਤਾ ਜੀ। ਗੁਪਤਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। सत श्रीकाल जी, सत श्रीकाल सभी श्रोताओं को सत श्रीकाल ਜੀ। ਅਤੇ ਹਰਜੋਤ ਸਿੰਘ ਜੀ ਜਿਹੜਾ ਆਪਾਂ ਬੀਤੇ ਦਿਨਾਂ ਦੇ ਵਿੱਚ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਗੱਲਬਾਤ ਕੀਤੀ ਸੀ, ਸੋ ਅੱਜ ਜਿਹੜੀ ਆਪਾਂ ਵਰਕਰ ਕੰਪਨਸੇਸ਼ਨ ਵਰਕਰ ਕੰਪ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਾਂਗੇ। ਜਿਵੇਂ ਆਪਾਂ ਹੁਣ ਹਰਜੋਤ ਸਿੰਘ ਜੀ ਜਾਣਦੇ ਹਾਂ ਵੀ ਜਿੱਦਾਂ ਦਾ ਮਾਹੌਲ ਖਾਸ ਕਰਕੇ ਚਾਹੇ ਸਮਾਲ ਬਿਜ਼ਨਸ ਆ ਅਤੇ ਚਾਹੇ ਕੋਈ ਵੱਡਾ ਬਿਜ਼ਨਸ ਆ, ਉਸ ਦੇ ਵਿੱਚ ਜਿਹੜਾ ਲੱਗਾ ਹੋਇਆ ਆ ਜਦੋਂ ਸ਼ੁਰੂਆਤ ਹੋਈ ਸੀ ਇਸ ਪੈਂਡੈਮਿਕ ਦੀ, ਅਤੇ ਉਸ ਦੇ ਵਿੱਚ ਆਪਾਂ ਦੇਖਿਆ ਵੀ ਬਹੁਤ ਸਾਰੇ ਲੋਕ ਕੰਮ ਤੇ ਇਸ ਕਰਕੇ ਨਹੀਂ ਸੀ ਜਿਹੜਾ ਹੋਣਾ ਚਾਹੁੰਦੇ, ਉਹ ਬਿਮਾਰ ਹੋਣ ਦਾ ਉਹਨਾਂ ਨੂੰ ਖਤਰਾ ਸੀ ਵੀ ਕੁਛ ਹੋ ਨਾ ਜਾਵੇ, ਜਾਂ ਇਹ ਸਾਰੀਆਂ ਚੀਜ਼ਾਂ ਸੀ। ਇਸ ਤੋਂ ਇਲਾਵਾ ਜੇ ਜਦੋਂ ਕੋਵਿਡ ਨਹੀਂ ਵੀ ਸੀਗਾ, ਸੱਟ ਲੱਗਣ ਦਾ ਖਤਰਾ ਜਾਂ ਹੋਰ ਕਈ ਚੀਜ਼ਾਂ ਦਾ ਜਿਹੜਾ ਖਤਰਾ ਆ ਉਹ ਰਹਿੰਦਾ ਸੀ। ਸੋ ਉਸ ਦੇ ਕਰਕੇ ਜਿਹੜੇ ਬਿਜ਼ਨਸ ਆ ਉਹ ਆਪਣੇ ਆਪ ਨੂੰ ਪ੍ਰੋਟੈਕਟ ਜਿਹੜੇ ਉਹ ਕਰਦੇ ਆ, ਉਹ ਆਪਣੇ ਆਪ ਨੂੰ ਬਚਾ ਕੇ ਰੱਖਦੇ ਆ ਵੀ ਚਾਹੇ ਅਣਗਹਿਲੀ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਆ ਕਿਸੇ ਦੇ ਸੱਟ ਚੋਟ ਲੱਗ ਜਾਵੇ ਜਾਂ ਕੋਈ ਬਿਮਾਰ ਹੋ ਜਾਵੇ ਜਾਂ ਕੁਛ ਹੋ ਜਾਵੇ ਵੀ ਉਹਦੇ ਕਰਕੇ ਬਿਜ਼ਨਸ ਜਿਹੜਾ ਉਹ ਨਾ ਬੰਦ ਹੋ ਜਾਵੇ, ਉਹਦੇ ਕਰਕੇ ਜਿਹੜਾ ਕੰਮ ਕਰਨ ਵਾਲਾ ਆ ਉਹ ਵੀ ਉਸ ਦਾ ਵੀ ਬਚਾਅ ਹੋਵੇ, ਉਹਦੇ ਪਰਿਵਾਰ ਦੀ ਵੀ ਦੇਖਭਾਲ ਹੋ ਜਾਵੇ ਅਤੇ ਜਿਹੜਾ ਜਿਸ ਦਾ ਬਿਜ਼ਨਸ ਆ ਉਸ ਦਾ ਵੀ ਜਿਹੜਾ ਉਹ ਬਚਾਅ ਰਹੇ। ਸੋ ਆਈ ਥਿੰਕ ਉਸ ਚੀਜ਼ ਦੇ ਲਈ ਮੈਜੋਰਟੀ ਤੌਰ ਦੇ ਉੱਤੇ ਵਰਕਰ ਕੌਮ ਜਿਹੜੀ ਆ ਉਹ ਯੂਜ਼ ਕੀਤੀ ਜਾਂਦੀ ਸੀ। ਸੋ ਅੱਜ ਦੇ ਹਾਲਾਤਾਂ ਨੂੰ ਜਾਂ ਓਵਰਆਲ ਜੇ ਤੁਸੀਂ ਜੇ ਦੱਸੋ ਵੀ ਵਰਕਰ ਕੌਮ ਦੀ ਕੀ ਜ਼ਿਆਦਾ ਜਿਹੜੀ ਇੰਨੀ ਮਹੱਤਤਾ ਹੈਗੀ ਆ। राजकरणवीर जी, नॉट ओनली फॉर आज के हालात को लेके मोस्ट ऑफ दी यूएस के स्टेट्स जो हैं वो रिक्वायर करते हैं कि एम्प्लॉय की सेफ्टी के और एम्प्लॉयर दोनों की सेफ्टी के लिए वर्कर्स कंपनसेशन होना बहुत जरूरी है। और जहां तक कैलिफोर्निया की बात करें हम, तो कैलिफोर्निया में चाहे आपके पास एक एम्प्लॉय हो, चाहे वो फुल टाइम हो या पार्ट टाइम हो, नो मैटर पार्ट टाइम काम करता है कि 40 घंटे काम करता है कि 20 घंटे काम करता है, स्टेट ऑफ कैलिफोर्निया ये मानता है कि वो एक बंदा काम कर रहा है। और अगर उसके लिए भी आपने वर्कर कंपनसेशन नहीं ली है तो ये वायलेशन ऑफ द लॉ है। तो ये बहुत जरूरी है सारे बिजनेसेस को अपने आप को सेफ करने के लिए, क्योंकि वर्क रिलेटेड जब इंजरी होती है तो उसके हॉस्पिटल बिल्स, लॉस ऑफ वेजेस इतने बड़े अमाउंट होते हैं कि बिजनेस को कई बार उसको भरपाई करना बड़ा मुश्किल होता है। इट इज वेरी हार्ड टू फुलफिल ऑल द रिक्वायरमेंट, हॉस्पिटल बिल, ट्रेनिंग, फिजियोथेरेपी, इतना सारा कुछ इन्वेस्टमेंट करना होता है। अगर एम्प्लॉय को चोट लग जाए या सट लग जाए
या कुछ और हो जाए, उसको बीमार हो जाए काम के वक्त पे, तो ये बहुत जरूरी है अपने बिजनेस को सेव करने के लिए। और राजकरण जी, मैं तो ये कहता हूँ ये एक बिजनेस में इन्वेस्टमेंट है अपनी कंपनी को सेव करने के लिए। जैसे हम डिफरेंट सेफ्टी नेटवर्क बिछाते हैं, हम अपनी जनरल लायबिलिटी की इंश्योरेंस लेते हैं, हम अपने बिजनेस पर बर्गलर अलार्म लगाते हैं, हम कैमरे लगाते हैं, हम शटल लगाते हैं। ऐसे ही अपने बिजनेस को बचाने के लिए, उसको किसी बड़े नुकसान से बचाने के लिए, एम्प्लॉय की सेफ्टी के लिए वर्कर्स कंपनसेशन बहुत जरूरी है ਜੀ। ਸੋ ਬਿਲਕੁਲ ਗੁਪਤਾ ਜੀ, ਆਪਾਂ ਦੱਸਦੇ ਜਾਈਏ ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਆਪਾਂ ਇਸ ਬਿਜ਼ਨਸ ਦੇ ਵਿੱਚ ਹੈਗੇ ਆ, 1992 ਤੋਂ, ਤੇ ਅਸੀਂ ਬ੍ਰੋਕਰ ਆ। ਜਿੱਦਾਂ ਇਕੱਲੀ ਇੱਕ ਕੰਪਨੀ ਨਾਲ ਨਹੀਂ ਕਰਦੇ, ਅਸੀਂ ਬਹੁਤ ਸਾਰੀਆਂ ਜਿਹੜੀਆਂ USA ਦੀਆਂ ਟੌਪ A ਰੇਟਡ ਕੰਪਨੀਆਂ ਉਹਨਾਂ ਦੇ ਨਾਲ ਬਿਜ਼ਨਸ ਕਰਦੇ ਆ। ਸੋ ਬਹੁਤ ਸਾਰੇ ਸਾਡੇ ਜਿਹੜੇ ਲਿਸਨਰ ਵੀ ਆ ਉਹ EMPLOYEES ਆ, ਕੰਮ ਕਰਦੇ ਆ। ਮੰਨ ਲਓ ਤੁਸੀਂ ਲਿਕਰ ਸਟੋਰ ਤੇ ਕੰਮ ਕਰਦੇ ਆ, ਗੈਸ ਸਟੇਸ਼ਨ ਤੇ ਕਰਦੇ ਆ, ਗਰੋਸਰੀ ਤੇ ਕਰਦੇ ਆ, ਡੇਲੀ ਤੇ ਕਰਦੇ ਆ, ਟਰੱਕ ਚਲਾਉਂਦੇ ਆ, ਟੈਕਸੀ ਚਲਾਉਂਦੇ ਆ। ਸੋ ਮੇਕ ਸ਼ੋਰ ਕਰੋ ਤੁਸੀਂ W2 ਤੇ ਹੈਗੇ ਆ, ਪੇਰੋਲ ਤੇ ਆ, ਤੇ ਜਿੱਥੇ ਤੁਸੀਂ ਕੰਮ ਕਰਦੇ ਆ ਮੇਕ ਸ਼ੋਰ ਕਰੋ ਤੁਹਾਡਾ ਜਿਹੜਾ EMPLOYER ਆ ਜਿੱਥੇ ਕੰਮ ਕਰ ਰਹੇ ਆ ਉਹਨੇ ਵਰਕਰਸ ਕੰਪ ਲਈਓ ਆ ਕਿ ਨਹੀਂ। ਕਿਉਂਕਿ ਬਹੁਤ ਵਾਰ ਆਉਂਦੀਆਂ ਸਿਚੁਏਸ਼ਨ, ਅਸੀਂ ਇੱਦਾਂ ਦੇ, ਮੈਂ ਪਿਛਲੇ 30 ਸਾਲਾਂ ਦੇ ਇੰਸ਼ੋਰੈਂਸ ਦੇ ਬਿਜ਼ਨਸ ਦੇ ਦੌਰਾਨ ਦੇਖੇ ਕੇਸ ਇੱਦਾਂ ਦੇ, ਵੀ ਟਰੱਕ ਡਰਾਈਵਰ ਵਿਚਾਰੇ ਦੇ ਐਕਸੀਡੈਂਟ ਹੋ ਜਾਂਦਾ, ਮੌਤ ਹੋ ਜਾਂਦੀ ਆ, ਕਿਸੇ ਦੀ ਲੱਤ ਟੁੱਟ ਜਾਂਦੀ ਆ, ਕਿਸੇ ਦੀ ਬਾਂਹ ਟੁੱਟ ਜਾਂਦੀ ਆ, ਤੇ ਉਹ 1099 ਤੇ ਹੁੰਦੇ ਆ, ਮਿਲਦਾ ਕੁਛ ਨਹੀਂ, 7-7 ਮਹੀਨੇ ਸਾਲ ਘਰ ਬੈਠੇ ਰਹਿੰਦੇ ਆ। ਤੇ ਜੇ ਵਰਕਰਸ ਕੌਮ ਹੋਵੇ ਤੇ ਤੁਹਾਡੀ ਕਵਰੇਜ ਹੁੰਦੀ ਆ। ਲਿਕਰ ਸਟੋਰ 'ਚ ਮੈਂ ਦੱਸਦਾ ਵੀ ਇੱਕ ਵਾਰੀ ਕੋਈ ਇੱਦਾਂ ਹੀ ਐਗਜ਼ਾਮਪਲ ਦੇ ਰਿਹਾ ਵੀ ਲਿਕਰ ਸਟੋਰ ਤੇ ਕੈਸ਼ੀਅਰ ਕੰਮ ਕਰਦਾ ਸੀ, ਕੋਈ ਕਸਟਮਰ ਆਇਆ, ਉਹਨੂੰ ਸਿਰ 'ਚ ਉਹਦੇ ਬੋਤਲ ਮਾਰੀ ਹਨਾ, ਤੇ ਉਹਦਾ ਸਿਰ ਪਾਟ ਗਿਆ। ਸੋ ਜੇ ਵਰਕਰਸ ਕੌਮ ਆ, ਸਾਰਾ ਮੈਡੀਕਲ ਟ੍ਰੀਟਮੈਂਟ ਜਿਹੜਾ EMPLOYEE ਕੰਮ ਕਰਦੇ 100% ਮੈਡੀਕਲ ਟ੍ਰੀਟਮੈਂਟ ਜਿਹੜੀ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਵਰਕਰਸ ਕੌਮ ਦੀ ਲਿਮਿਟ ਆ ਉਹ $1 ਮਿਲੀਅਨ ਤਾਈਂ ਕਵਰ ਕਰਦੇ ਆ। ਉਹ ਤੋਂ ਬਾਅਦ ਔਨਗੋਇੰਗ ਕੇਅਰ, ਜੇ ਕਿਸੇ ਦੇ ਹੁਣ ਕੋਈ ਚੁੱਕ ਪੈ ਗਈ ਆ ਜਾਂ ਕੰਮ ਕਰਦਾ ਸੀ ਭਾਰਾ ਆ ਹਨਾ, ਉਹ ਕੇਅਰ ਕਰਨੀ ਹੈਗੀ ਆ। ਲੋਸਟ ਵੇਜਸ, ਜਿੰਨਾ ਚਿਰ ਤੁਸੀਂ ਘਰ ਬੈਠੇ ਹੈਗੇ ਆ, ਤੁਹਾਡੀ ਪੇਰੋਲ ਦਾ 2/3 ਜਾਂ ਡਿਸੇਬਿਲਟੀ ਇੰਸ਼ੋਰੈਂਸ ਤੁਹਾਨੂੰ ਉਹ ਪੂਰੀ ਮਿਲਦੀ ਹੈਗੀ, ਡਿਸੇਬਿਲਟੀ ਦੇ ਬੈਨੀਫਿਟਸ। ਜੇ ਕਿਸੇ ਦੀ ਮੌਤ ਹੋ ਜਾਏ, ਫਿਊਨਰਲ ਦੀ ਕਾਸਟ, ਉਸ ਤੋਂ ਬਾਅਦ ਤੁਹਾਡੇ ਜਿਹੜੇ ਬੱਚੇ ਹੈਗੇ ਆ ਜਾਂ ਫੈਮਿਲੀ ਆ, ਉਹਨਾਂ ਨੂੰ ਜਿਹੜੇ ਆ ਉਹ ਪੈਸੇ ਮਿਲਦੇ ਹੈਗੇ ਆ। ਸੋ ਕੀ ਹੁੰਦਾ ਆ ਵੀ ਅਸੀਂ ਪਿਛਲੇ ਸਾਲਾਂ 'ਚ ਦੇਖਿਆ ਵੀ ਕਿਤੇ ਵੀ ਮੌਤ ਹੋ ਜਾਂਦੀ ਹੈ, ਝੱਟ GoFundMe ਕ੍ਰੀਏਟ ਕਰ ਦਿੰਦੇ ਆ। ਬਹੁਤ ਵਾਰੀ ਤਾਂ ਜਿੱਥੇ ਬੰਦੇ ਕੰਮ ਕਰਦੇ ਹੁੰਦੇ ਉਹਨਾਂ ਵੱਲੋਂ ਵੀ ਕਰ ਦਿੱਤਾ ਜਾਂਦਾ। ਕਾਰਨ ਕੀ ਆ, ਜਾਂ ਤਾਂ ਉਹਨੇ ਵਰਕਰਸ ਕੰਪ ਇੰਸ਼ੋਰੈਂਸ ਨਹੀਂ ਲਈਓ, ਤੇ ਜਾਂ ਜੇ ਲਈਓ ਆ ਤਾਂ ਫਿਰ ਉਹ ਕਲੇਮ ਨਹੀਂ ਕਰਨਾ ਚਾਹੁੰਦੇ ਵੀ ਸਾਡੇ ਜਿਹੜੇ ਇੰਸ਼ੋਰੈਂਸ ਦੇ ਰੇਟਸ ਆ ਉਹ ਵੱਧ ਜਾਊਗੇ। ਸੋ ਪਲੀਜ਼, ਆਪਾਂ ਦੇਖੇ ਆ, ਤੁਸੀਂ ਰੇਡੀਓ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਹੀ ਆ, ਹਰ ਮਹੀਨੇ ਕੋਈ ਨਾ ਕੋਈ ਕਿਸੇ ਦੀ ਜਿਹੜੀ ਡੈਥ ਅਨਾਉਂਸਮੈਂਟ ਹੁੰਦੀ ਰਹਿੰਦੀ ਆ। ਕੋਈ ਸਟੋਰ ਤੇ ਪਿਛਲੇ 2 ਮਹੀਨੇ ਪਹਿਲਾਂ ਸੈਨੋਜ਼ੇ ਸਟੋਰ ਤੇ ਕਿਸੇ ਨੂੰ ਮਾਰਤਾ ਸੀ, ਸੈਕਰਾਮੈਂਟੋ ਮਾਰਤਾ ਕਿਤੇ। ਸੋ ਇਹ ਦੇਖੋ, ਆਪਾਂ ਇੱਕ ਤਾਂ ਪਾਰਟ ਇਹ ਵੀ ਆ ਵੀ ਜਿਹੜੇ ਪੰਜਾਬੀ ਆ ਨਾ, ਮੋਸਟਲੀ ਜਿਹੜੀ ਹਾਈ ਰਿਸਕ ਜਿਹੜੀਆਂ ਜੌਬਸ ਆ ਉੱਥੇ ਕੰਮ ਕਰਦੇ ਆ। ਜਿਹੜੀ ਟੈਕਸੀ, ਊਬਰ, ਲਿਫਟ ਵੀ, ਈਵਨ ਲਿਕਰ ਸਟੋਰ, ਗਰੋਸਰੀ ਸਟੋਰ, ਗੈਸ ਸਟੇਸ਼ਨ, ਰੋਬਰੀ ਦੇ ਬਹੁਤ ਚਾਂਸ ਹੁੰਦੇ ਆ। ਟਰੱਕਿੰਗ ਲਾ ਲਓ, ਟਰੱਕਿੰਗ 'ਚ ਐਕਸੀਡੈਂਟ ਦੇ ਬਹੁਤ ਚਾਂਸ ਹੁੰਦੇ ਆ। ਸੋ ਹਾਈ ਰਿਸਕ ਜੌਬ ਕਰਦੇ ਹੈਗੇ ਆ। ਸੋ 2 ਚੀਜ਼ਾਂ ਬਹੁਤ ਜ਼ਰੂਰੀ ਆ। ਮੇਕ ਸ਼ੋਰ ਕਰੋ ਜਿੱਥੇ ਕੰਮ ਕਰਦੇ ਆ ਤੁਹਾਡੀ ਵਰਕਰਸ ਕੌਮ ਹੈਗੀ ਆ। ਦੂਜੇ ਨੰਬਰ ਤੇ ਤੁਹਾਡੀ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਹੈਗੀ ਆ, ਨਹੀਂ ਤਾਂ ਬਾਅਦ ਦੇ ਵਿੱਚ ਤੁਹਾਡਾ ਜਿਹੜਾ ਟੱਬਰ ਆ ਉਹ ਫਿਰ ਬੰਦਾ ਰੁਲ ਜਾਂਦਾ ਹੈਗਾ ਆ। ਕਿਉਂ? ਔਰ ਇਹ ਇੰਨੀ ਮਹਿੰਗੀ ਵੀ ਨਹੀਂ ਹੁੰਦੀ ਹੈਗੀ। ਇੱਦਾਂ ਹੀ EMPLOYERS ਨੂੰ ਆ ਗੁਪਤਾ ਜੀ, EMPLOYER ਜਿੰਨੇ ਵੀ ਕੋਈ ਗੈਸ ਸਟੇਸ਼ਨ ਵਾਲੇ, ਲਿਕਰ ਸਟੋਰ, ਡੇਲੀ ਵਾਲੇ, ਗਰੋਸਰੀ ਸਟੋਰ, ਟਰੱਕਿੰਗ, ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਆ, ਪਲੀਜ਼ ਵਰਕਰਸ ਕੌਮ ਜਿਹੜੀ ਲੈ ਕੇ ਰੱਖੋ। ਕੈਲੀਫੋਰਨੀਆ ਸਾਰਿਆਂ ਨੂੰ ਪਤਾ ਵੀ ਡੈਮੋਕ੍ਰੈਟਿਕ ਸਟੇਟ ਆ। ਇੱਥੇ ਜਿਹੜੇ ਲੇਬਰ ਆ, ਜਿਹੜਾ ਕੰਮ ਕਰਦਾ ਬੰਦਾ, ਉਹਦੇ ਹੱਕ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਕੋਰਟਸ ਹੈਗੀਆਂ ਆ, ਹੁਣ ਸੈਂਟਰ ਦੀ ਸਰਕਾਰ ਵੀ ਜਿਹੜੀ ਆ ਉਹ ਪ੍ਰੋ ਲੇਬਰ ਹੈਗੀ ਆ। ਸੋ ਮੁੜ ਕੇ ਕੀ ਹੁੰਦਾ ਵੀ ਫਾਈਨ ਬਹੁਤ ਹੁੰਦਾ। ਤੁਹਾਨੂੰ ਅੱਗੇ ਵੀ ਇੱਕ ਵਾਰੀ ਮੈਂ ਕਾਫੀ ਸਾਲ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਵੀ ਬੇ ਏਰੀਏ 'ਚ ਇੱਕ ਰੈਸਟੋਰੈਂਟ ਸੀ, ਉਹਨਾਂ ਨੇ ਵਰਕਰਸ ਕੌਮ ਨਹੀਂ ਕਰਾਈ, ਮੁੜ ਕੇ ਉਹ ਕੋਈ EMPLOYEE ਸੀ, ਉਹਦੀ ਉਂਗਲੀ ਕੱਟ ਗਈ, ਤੇ ਉਹਨਾਂ ਨੇ ਜਦੋਂ ਰਿਪੋਰਟ ਕਰ ਦਿੱਤਾ ਲੇਬਰ ਡਿਪਾਰਟਮੈਂਟ ਨੂੰ, ਜਦੋਂ ਉਹ ਚੈੱਕ ਕਰਨ ਗਏ, ਉੱਥੇ ਮਕਸੀਕੇ ਕੰਮ ਕਰਦੇ ਸੀ, ਉਹਨੇ ਸੋਚਿਆ ਇਮੀਗ੍ਰੇਸ਼ਨ ਆ ਗਈ, ਉਹ ਭੱਜ ਗਏ, ਤੇ ਉਹਨਾਂ ਨੇ ਸਾਰਾ ਰੈਸਟੋਰੈਂਟ ਸੀਲ ਕਰਤਾ। ਤੇ ਪਿਛਲੇ 4 ਸਾਲਾਂ ਦੇ ਦੌਰਾਨ ਜਿੰਨੇ ਵੀ EMPLOYEEਆਂ ਨੇ ਉੱਥੇ ਕੰਮ ਕੀਤਾ ਸੀ, ਕਿਉਂਕਿ ਸਾਰਿਆਂ ਨੂੰ ਪਤਾ ਵੀ ਰੈਸਟੋਰੈਂਟਸ ਦੇ ਵਿੱਚ ਕਈ ਵਾਰੀ ਸਟੂਡੈਂਟਸ ਜਾਂ ਹੋਰ ਪਾਰਟ ਟਾਈਮ ਵੀ ਕੰਮ ਕਰਦੇ ਆ, 138 EMPLOYEE ਸੀਗੇ ਉਹਨਾਂ ਦੇ 4 ਸਾਲਾਂ ਜਿਨ੍ਹਾਂ ਨੇ ਕੰਮ ਕੀਤਾ ਸੀ। ਕੋਈ 2 ਮਹੀਨੇ, ਮਹੀਨਾ, 4 ਮਹੀਨੇ, $1000 ਪਰ EMPLOYEE ਦੇ ਹਿਸਾਬ ਨਾਲ। ਫਿਰ ਜਿਹੜੇ EMPLOYEE ਦੀ ਉਂਗਲੀ ਕੱਟ ਹੋਈ ਸੀ ਉਹਦਾ ਸਾਰਾ ਖਰਚਾ ਪਾ ਕੇ
ਉਹਨਾਂ ਦਾ ਰੈਸਟੋਰੈਂਟ ਸੀਲ ਕਰਤਾ ਦੁਬਾਰਾ, ਕਿ ਜਦੋਂ ਤੱਕ ਇੰਸ਼ੋਰੈਂਸ ਨਹੀਂ ਹੋਈ ਉਹਨੇ ਸ਼ੁਰੂ ਨਹੀਂ ਕਰ ਦਿੱਤਾ। $3,28,000 ਜਿਹੜਾ ਆ ਉਹ ਬਿਜ਼ਨਸ ਵਾਲਿਆਂ ਦਾ ਟੋਟਲ ਖਰਚਾ ਹੋਇਆ। ਸਿਰਫ 2500 ਦੇ ਕਰੀਬ ਉਹਨਾਂ ਦਾ ਪ੍ਰੀਮੀਅਮ ਹੋਣਾ ਸੀ इंश्योरेंस ਦਾ, ਉਹ ਸਾਲ ਦਾ ਨਹੀਂ ਪੇ ਕੀਤਾ जी। और हरजत बाजी दूसरी बात मैं कह रहा कि वर्कर्स कंपनसेशन परचेज करना कोई बहुत डिफिकल्ट टास्क नहीं है, और ना ही ये बहुत ही एक्सपेंसिव टास्क है कि ये बहुत खर्चे पड़ने हैं। नहीं, हमारे पास इतनी सारी कंपनियां हैं, खालसा इंश्योरेंस के पास इतना कॉम्पिटिटिव मार्केट है कि हम अपने हर कस्टमर के लिए डिफरेंट कंपनियों से शॉप अराउंड करते हैं, और जो चीपेस्ट रेट आते हैं वो चीपेस्ट रेट जो, क्योंकि हमारा प्राइमरी एम ये है कि अपने कस्टमर को मिनिमम सस्ती से सस्ती वाली और जो फुल्ली कवर करती हो और ए रेटेड कंपनी हो उसके साथ इंश्योरेंस कराएं। और हरदत बाजी, राजकरण बाजी, एक बात और मैं अपने सारे श्रोताओं को कहना चाहता हूं कि इंश्योरेंस खरीदने के लिए सिर्फ 1 मिनट की बातचीत चाहिए। जस्ट 1 मिनट अगर कोई मेरे से बात कर ले, मेरे को सिर्फ 3 या 4 या 5 क्वेश्चन पूछने होते हैं, दैट्स इट। और मैंने विद इन आवर उसको कवरेज एक्सप्लेन कर देनी है, की कॉस्ट आनी है, की करनी है जी। तो ये ना तो बहुत ही मुश्किल का काम है कि वर्कर्स कंपनसेशन फाइंड आउट करना कैसे होगी, क्या होगी, की पेपर करने हैं। ये सारा कुछ जो एजुकेशनल हमारी तरफ से है वो हम लोग अपने फोन पे अपने सारे कस्टमर को एक्सप्लेन करते हैं। और मैं तो पर्पजली कहता हूं कि अपने जो एम्प्लॉयर हैं, जो बिजनेस ओनर हैं, उनके लिए भी, उनकी अपनी सेफ्टी के लिए भी बहुत जरूरी है कि अगर वो खुद भी अपने आप को, जैसे सपोज करो कोई सोल प्रोप्राइटर है, उसके पास कोई वर्कर्स नहीं है, कई बार वो सोचता है मैंने की जरूरत, मुझे की जरूरत है कि मैं क्यों लूं वर्कर्स कंपनसेशन। वीर जी, कई बार क्या होती है कि अगर उसको खुद भी सट लग जाए और उसकी हेल्थ इंश्योरेंस पे जाएगा, वो किसी के पास हेल्थ इंश्योरेंस नहीं है, या हेल्थ इंश्योरेंस है तो वो हेल्थ तो कवर करेगी लेकिन लॉस ऑफ वेज थोड़ी कवर करेगी। पर वर्कर कंपनसेशन जो है उसकी वेजेस के लिए लॉस हो रही है वो भी कवर करेगी, डिसेबिलिटी भी कवर करेगी, और इन दी केस ऑफ डेथ वो डेथ बेनिफिट की फैमिली को कवर करती है जी। तो अपने एम्प्लॉय की भी सेफ्टी है और एम्प्लॉयर की भी सेफ्टी है, और इजी टू बाई है, इजी टू परचेज है, सिर्फ एक फोन कॉल दूर पे है खालसा इंश्योरेंस। तो कोई भी हमारा कस्टमर 408 272 2500 पे कॉल करे और अपने इंश्योरेंस के बारे में, अगर किसी के पास, मैं तो ये भी कह रहा हूँ वीर जी, किसी के पास वर्कर कंपनसेशन चल रही है वो भी हमसे रेट ट्राई कर सकता है। हम उसको ट्राई करेंगे कि उसको उसके रेट को बीट कर सके और उसको बढ़िया कवरेज दे सके ਜੀ ਜੀ ਬਿਲਕੁਲ। ਸੋ ਬਹੁਤ ਵਾਰ ਕੀ ਹੁੰਦਾ ਰਾਜਕਰਨਵੀਰ ਸਿੰਘ ਜੀ ਦੇ ਗੁਪਤਾ ਜੀ ਵੀ ਜਿਹੜੇ ਆਪਣੇ ਬੰਦਿਆਂ ਦੇ ਬਿਜ਼ਨੈਸਸ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ EMPLOYEES ਆ ਉਹਨਾਂ ਨੂੰ ਕਿਸ ਤਰ੍ਹਾਂ ਰੇਟਿੰਗ ਦੇਣੀ ਹੈਗੀ ਆ। ਮੰਨ ਲਓ ਕੋਈ ਟਰੱਕਿੰਗ ਕੰਪਨੀ ਆ ਰਾਈਟ, ਉਹਦੀ ਵਰਕਰਸ ਕੌਂਪ ਆ, ਸੋ ਉਹਦੇ 'ਚ ਡਰਾਈਵਰਸ ਦਾ ਰੇਟ ਅਲੱਗ ਹੁੰਦਾ, ਜਿਹੜੇ ਆਫਿਸ 'ਚ EMPLOYEE ਆ ਉਹਨਾਂ ਦਾ ਅਲੱਗ ਹੁੰਦਾ। ਇਸੇ ਤਰ੍ਹਾਂ ਜਿਹੜੇ ਰੈਸਟੋਰੈਂਟਸ ਆ ਉਹਨਾਂ 'ਚ ਜਿਹੜੇ ਆਫਿਸ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਰੇਟ ਬੜਾ ਘੱਟ ਹੁੰਦਾ ਆ, ਜਿਹੜੇ ਸਰਵ ਕਰਦੇ ਉਹਨਾਂ ਦਾ ਡਿਫਰੈਂਟ ਹੁੰਦਾ। ਸੋ ਜਿਹੜੇ ਪ੍ਰੋਫੈਸ਼ਨਲ ਬੰਦੇ ਉਹਨਾਂ ਨੂੰ ਪਤਾ ਹੁੰਦਾ ਸਿਰ, ਜਿਸ ਤਰ੍ਹਾਂ ਗੁਪਤਾ ਜੀ ਨੇ ਦੱਸਿਆ 2-3 ਕੁਐਸਚਨ ਹੀ ਚਾਹੀਦੇ ਹੁੰਦੇ ਆ, ਤੁਹਾਡਾ ਬਿਜ਼ਨਸ ਕੀ ਆ, ਕਿੰਨੇ EMPLOYEE ਆ, ਪੇਰੋਲ ਕਿੰਨਾ ਆ ਰਫਲੀ, ਤੇ ਟੈਕਸ ਆਈਡੀ। ਸੋ ਇਹਦੇ ਤੋਂ ਹੀ ਆਪਾਂ ਜਿਹੜੀ ਤੁਹਾਨੂੰ ਜਿਹੜੀ ਕੋਟ ਆ ਉਹ ਦੇ ਸਕਦੇ ਆ। ਪਰ ਸਾਡਾ ਅੱਜ ਦਾ ਜਿਹੜਾ ਸਪੈਸ਼ਲ ਸ਼ੋਅ ਕਰਨ ਦਾ ਮੇਨ ਮਕਸਦ ਇਹ ਸੀ, ਉਹ ਆਮ ਲੋਕਾਂ ਲਈ ਸੀ ਜਿਹੜੇ ਬੰਦੇ ਕੰਮ ਕਰਦੇ ਹੈਗੇ ਆ। ਤੇ ਪਲੀਜ਼ ਆਪਾਂ ਨੂੰ ਬਹੁਤ ਕਾਲਸ ਆਉਂਦੀਆਂ ਰੇਡੀਓ ਤੇ ਵੀ, ਭਾਜੀ ਮੈਂ ਟਰੱਕ ਚਲਾਉਂਦਾ ਸੀ, ਮੇਰਾ ਐਕਸੀਡੈਂਟ ਹੋ ਗਿਆ, 8 ਮਹੀਨੇ ਹੋ ਗਏ ਵਿਹਲੇ ਬੈਠੇ ਆ, 1099 ਤੇ ਸੀ, ਹੁਣ ਕੁਛ ਨਹੀਂ ਹੋਇਆ, ਕੀ ਕਰਾਂ। ਸੋ ਆਪਾਂ ਟਰੱਕਿੰਗ ਸ਼ੋਅ 'ਚ ਵੀ ਕਹਿੰਦੇ ਰਹਿੰਦੇ ਆ। ਸੋ ਇੱਦਾਂ ਹੀ ਸਟੋਰਾਂ ਤੇ ਵੀ ਜਿਹੜੇ ਕੰਮ ਕਰਦੇ ਆ, 2 ਚੀਜ਼ਾਂ ਬਹੁਤ ਜ਼ਰੂਰੀ ਆ। ਸਭ ਤੋਂ ਪਹਿਲਾਂ ਲਾਈਫ ਇੰਸ਼ੋਰੈਂਸ ਹਰ ਇੱਕ ਬੰਦੇ ਦੀ USA 'ਚ ਹੋਣੀ ਚਾਹੀਦੀ ਆ। ਅਸੀਂ ਇਹ ਨਹੀਂ ਕਹਿੰਦੇ ਸਾਤੋਂ ਕਰਾਓ, ਜੇ ਤੋਂ ਮਰਜ਼ੀ ਕਰਾਓ, ਜ਼ਰੂਰੀ ਹੋਣੀ ਚਾਹੀਦੀ ਆ। ਦੂਜੀ, ਜਿੱਥੇ ਕੰਮ ਕਰਦੇ ਆ ਮੇਕ ਸ਼ੋਰ ਕਰੋ ਵੀ ਵਰਕਰਸ ਕੌਂਪ ਹੈਗੀ ਆ, ਰੱਬ ਨਾ ਕਰੇ ਕੱਲ ਨੂੰ ਤੁਹਾਡੇ ਸੱਟ ਲੱਗ ਜਾਏ, ਕੁਛ ਹੋ ਜਾਏ ਤਾਂ ਤੁਸੀਂ ਕਵਰਡ ਹੋ ਜੀ। ਬਿਲਕੁਲ। ਸੋ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ, ਨੰਬਰ ਹੈਗਾ 408 272 2500 4082722500। ਸੋ ਗੁਪਤਾ ਜੀ ਕਿਹੜੇ ਟਾਈਮ ਤੋਂ ਕਿਹੜੇ ਟਾਈਮ ਦੇ ਦਰਮਿਆਨ ਤੁਹਾਡੇ ਨਾਲ ਗੱਲ ਕਰ ਸਕਦੇ ਨੇ ਇਸ ਦੇ ਬਾਰੇ, ਜਿਹੜਾ ਜੇ ਕਿਸੇ ਨੇ ਕੋਟ ਲੈਣਾ ਹੈ? देखिए अपना ऑफिस तो आपको पता है कि कितने 10-12 आवर खुलता है। एनी टाइम मेरी कॉल करो 408 272 2500
सुबह 9 बजे से लेकर रात के 10 बजे तक अपन ऑफिस में ही रहते हैं, 7 दिन ऑफिस में है, कभी भी कॉल कर लो। और नहीं, कई बार ये अगर बिजी है, फोन बिजी जा रहा है, आप मैसेज छोड़ दो, अपन कॉल बैक कर लेने हैं। अपनी ईमेल है, वेबसाइट पे जाओ, वहाँ पे खालसा इंश्योरेंस की ईमेल है, उससे आप मैसेज छोड़ दो। तो खालसा इंश्योरेंस तो ईच एंड एवरी डोर स्टेप पे है, जस्ट फोन कॉल एनी टाइम ਜੀ। ਸੋ ਬਿਲਕੁਲ, ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਕੋਲ ਗਰੋਸਰੀ ਸਟੋਰ ਆ, ਲਿਕਰ ਸਟੋਰ ਆ, ਗੈਸ ਸਟੇਸ਼ਨ ਆ, ਆਫਿਸ ਆ, ਕੋਈ ਡੋਨਟ ਸ਼ਾਪ ਆ, ਡੇਲੀ ਆ, ਟਰੱਕਿੰਗ ਬਿਜ਼ਨਸ ਵਿੱਚ ਹੈਗੇ ਆ, ਕਿਸੇ ਤਰ੍ਹਾਂ ਦਾ ਵੀ ਜਿਹੜਾ ਬਿਜ਼ਨਸ ਤੁਹਾਡਾ ਹੈਗਾ, ਜੇ ਤੁਹਾਨੂੰ ਵਰਕਰਸ ਕੌਮ ਦੀ ਜ਼ਰੂਰਤ ਆ, ਤੁਸੀਂ ਕਾਲ ਕਰੋ। ਆਪਾਂ ਨਾ ਵੀ ਕਰ ਸਕਦੇ ਹੋਏ ਤੁਹਾਨੂੰ ਬਿਲਕੁਲ ਗਾਈਡ ਸਹੀ ਕਰਾਂਗੇ ਵੀ ਭਾਈ ਆਹ ਕਰਾਓ, ਇੱਦਾਂ ਇੱਦਾਂ ਤੁਹਾਨੂੰ ਜਿਹੜੀ ਆ ਕਰਾਉਣੀ ਚਾਹੀਦੀ ਆ। ਵਰਕਰਸ ਕੌਮ 'ਚ ਬਹੁਤ ਚੇਂਜਸ ਆਈਆਂ ਪਿਛਲੇ ਸਾਲਾਂ ਦੇ ਦੌਰਾਨ। ਪਹਿਲਾਂ ਕੀ ਹੁੰਦਾ ਸੀ ਵੀ ਰਫਲੀ ਐਸਟੀਮੇਟਡ ਪ੍ਰੀਮੀਅਮ ਦੇ ਕੇ, ਆਡਿਟ ਤਾਂ ਹਰ ਸਾਲ ਹੁੰਦਾ ਤੇ ਤੁਹਾਨੂੰ ਪ੍ਰੀਮੀਅਮ ਦੇਣਾ ਪੈਂਦਾ ਸੀ। ਅੱਜ ਕੱਲ੍ਹ ਇੱਦਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਆ ਗਈਆਂ, ਉਹ ਪੇ ਐਜ਼ ਗੋ ਕਰਕੇ ਆ ਵੀ ਮੰਨ ਲਓ ਵੀ ਹਰ ਮਹੀਨੇ ਤੁਹਾਡੀ ਜੇ ਪੇਰੋਲ 1 ਮਹੀਨੇ ਵੱਧ ਗਈ ਆ ਤਾਂ ਉਸ ਮਹੀਨੇ ਦਾ ਉਹ ਹੋਊਗਾ ਇੰਨਾ ਰੇਟ, ਅਗਲੇ ਮਹੀਨੇ ਘਟ ਗਈ ਆ ਤਾਂ ਉਹਨਾਂ ਤੁਸੀਂ ਜਿੱਦਾਂ ਜਿੱਦਾਂ ਤੁਹਾਡੀ ਪੇ ਆ ਉੱਦਾਂ ਉੱਦਾਂ ਤੁਸੀਂ ਪੇ ਕਰ ਸਕਦੇ ਆ। ਸੋ ਇਦਾਂ ਦੇ ਪ੍ਰੋਗਰਾਮ ਵੀ ਅੱਜ ਕੱਲ੍ਹ ਹੈਗੇ ਆ ਜੀ। ਬਿਲਕੁਲ। ਸੋ ਜਿਹੜਾ ਵੀ ਕੋਈ ਇੰਪਲੋਇਰ ਹੈਗਾ ਆ, ਜੇ ਤੁਹਾਡੇ ਇੱਕ ਵੀ ਬੰਦਾ ਕਰ ਰਿਹਾ, ਚਾਹੇ ਪਾਰਟ ਟਾਈਮ ਆ ਤੇ ਚਾਹੇ ਫੁੱਲ ਟਾਈਮ ਆ, ਵਰਕਰ ਕੌਂਪ ਹੋਣੀ ਜਿਹੜੀ ਉਹ ਲਾਜ਼ਮੀ ਆ ਕੈਲੀਫੋਰਨੀਆ ਦੇ ਵਿੱਚ। ਜੇ ਨਹੀਂ ਹੈਗੀ ਤਾਂ ਇਹਦਾ ਮਤਲਬ ਤੁਸੀਂ ਇਲੀਗਲ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਕੰਮ ਜਿਹੜਾ ਉਹ ਚੱਲ ਰਿਹਾ। ਸੋ ਕੰਪਲਾਇੰਟ ਰਹੋ। ਬਾਅਦ 'ਚ ਇਹ ਨਾ ਹੋਵੇ ਵੀ ਥੋੜ੍ਹੇ ਜਿਹੇ ਡਾਲਰ ਬਚਾਉਣ ਦੀ ਖਾਤਰ ਬਾਅਦ ਦੇ ਵਿੱਚ ਇਧਰ ਬਿਜ਼ਨਸ ਬੰਦ ਹੋਵੇ, ਤਾਲੇ ਲੱਗਣ ਜਾਂ ਵੱਡੇ ਜੁਰਮਾਨੇ ਜਿਹੜੇ ਉਹ ਤੁਹਾਨੂੰ ਦੇਣੇ ਪੈਣ। ਉਸ ਚੀਜ਼ ਦਾ ਜਿਹੜਾ ਉਹ ਬਚਾਅ ਰੱਖੋ ਅਤੇ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408 272 2500 4082722500। ਗੁਪਤਾ ਜੀ, ਸੋ ਇਹਦੇ ਸੰਬੰਧ ਵਿੱਚ ਆਪਾਂ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ, ਅਸੀਂ ਇਕੱਲੇ ਕੈਲੀਫੋਰਨੀਆ ਨਹੀਂ, ਹੋਰ ਕਈ ਸਟੇਟਾਂ 'ਚ ਵੀ ਕਰਦੇ ਹਾਂ, ਵਾਸ਼ਿੰਗਟਨ, ਨਵਾਡਾ, ਐਰੀਜ਼ੋਨਾ, ਵਿਸਕੌਨਸਨ, ਇੰਡੀਆਨਾ, ਇੱਦਾਂ। ਸੋ ਕਾਲ ਕਰਕੇ ਮੇਕ ਸ਼ੋਰ ਕਰ ਲਿਓ, ਆਪਾਂ ਤੁਹਾਨੂੰ ਦੱਸ ਦਾਂਗੇ ਅਸੀਂ ਇਸ ਸਟੇਟ 'ਚ ਤੁਹਾਡੀ ਹੈਲਪ ਕਰ ਸਕਦੇ ਹਾਂ, ਜਾਂ ਨਹੀਂ, ਜੇ ਨਾ ਵੀ ਕਰ ਸਕਦੇ ਹੋਏ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਜੀ। ਥੈਂਕ ਯੂ ਜੀ ਗੁਪਤਾ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ, ਰਾਜਕਰ ਜੀ, ਸਤਿ ਸ਼੍ਰੀ ਅਕਾਲ ਆਪਕਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਹੁਣ ਆਪਾਂ ਇੱਥੇ ਜਿਹੜਾ ਪ੍ਰੋਗਰਾਮ ਉਸ ਨੂੰ ਸਮਾਪਤ ਕਰਦੇ ਹਾਂ। ਮਿਲਦੇ ਹਾਂ ਜੀ ਅਗਲੀ ਵਾਰ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।